ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਯੂਟਿਊਬ ਤੇ ਦੇਖ ਰਹੇ ਹੋ ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 3 ਫਰਵਰੀ ਹੈ ਤੇ ਦਿਨ ਸ਼ੁੱਕਰਵਾਰ ਆ। ਅੱਜ ਤੁਸੀਂ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕੋਗੇ। ਥੋੜ੍ਹੀਆਂ ਖਬਰਾਂ ਤੇ ਚਰਚਾ ਕਰਨ ਤੋਂ ਬਾਅਦ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਤੁਸੀਂ ਮਿੰਟੂ ਜੀ ਨੂੰ ਕਿਸੇ ਵੀ ਮਸਲੇ ਤੇ ਸਵਾਲ ਕਰ ਸਕੋਗੇ। ਸਵਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕ ਟਰਲਕ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਤੋਂ। ਪੰਜਾਬ ਸਰਕਾਰ ਨੇ ਐਲਾਨ ਹੀ ਦਿੱਤੀ ਹੈ ਜੀ ਨਵੀਂ ਇੰਡਸਟਰੀਅਲ ਪਾਲਿਸੀ। ਹਾਂਜੀ ਬਿਲਕੁਲ, ਦੇਰ ਆਏ ਦਰੁਸਤ ਆਏ। ਤਾਂ ਇਹਨਾਂ ਨੇ ਇਹ ਇੰਡਸਟਰੀਅਲ ਪਾਲਿਸੀ ਜਿਹੜੀ ਆ, ਜਿਹਨੂੰ ਆਪਾਂ ਸਨਅਤੀ ਨੀਤੀ ਕਹਿ ਸਕਦੇ ਹਾਂ ਪੰਜਾਬੀ 'ਚ, ਤਾਂ ਇਹ ਐਲਾਨ ਦਿੱਤੀ ਆ। ਤਾਂ ਇਹ ਐਲਾਨੀ ਉਦੋਂ ਆ ਜਦੋਂ 20 ਕੁ ਦਿਨ ਰਹਿ ਗਏ ਨੇ, ਕਿਉਂਕਿ ਇਹਨਾਂ ਨੇ ਆਪ ਸਰਕਾਰ ਦਾ ਜਿਹੜਾ ਪਹਿਲਾ ਪੰਜਾਬ ਇਨਵੈਸਟਰ ਸਮਿਟ ਜਿਹੜਾ ਸੱਦਿਆ ਹੋਇਆ, ਕਾਲ ਕੀਤਾ, ਉਹਦੇ ਵਾਸਤੇ, ਉਹਦੀ ਕਾਮਯਾਬੀ ਵਾਸਤੇ ਮਾਨ ਸਾਹਿਬ ਗੇੜੇ ਵੀ ਲਾ ਰਹੇ ਨੇ, ਤੁਹਾਨੂੰ ਪਤਾ ਹੋਏਗਾ, ਮੀਟਿੰਗਾਂ ਵੀ ਕਰ ਰਹੇ ਨੇ। ਸੋ ਲਿਹਾਜ਼ਾ ਇਹ ਉਡੀਕੀ ਜਾ ਰਹੀ ਸੀਗੀ ਪਾਲਿਸੀ ਕਿ ਪਹਿਲਾਂ ਪਾਲਿਸੀ ਆਏਗੀ ਤੇ ਤੈਅ ਆ, ਪਰ ਕਦੋਂ ਕੁ ਆਏਗੀ ਇਹ ਅਨਿਸ਼ਚਿਤ ਸੀਗਾ। ਤਾਂ ਅੱਜ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਦੇ ਦੌਰਾਨ ਖਾਸਾ ਸਮਾਂ ਲਿਆ। ਲੋਕ ਕੰਨ ਲਾ ਕੇ ਸੁਣਦੇ ਰਹੇ ਕਿ ਕੀ ਕਹੋਗੇ, ਕੀ ਕਹੋਗੇ, ਕੀ ਹੋ ਰਿਹਾ, ਕੀ ਚੱਲ ਰਿਹਾ। ਅਖੀਰ ਦੇ ਵਿੱਚ ਇਸ ਗੱਲ ਤੋਂ ਭੇਤ ਉੱਠਿਆ ਕਿ ਜਿਹੜੀ ਉਦਯੋਗਿਕ ਨੀਤੀ ਹੈ, ਸਨਅਤੀ ਨੀਤੀ ਹੈ, ਉਹ ਇਹਨਾਂ ਨੇ ਲੈ ਆਂਦੀ ਆ। ਤਾਂ ਇਹਦੇ ਵਿੱਚ ਬੇਸਿਕ ਗੱਲਾਂ ਨੇ, ਵੈਸੇ ਬਹੁਤ ਵੱਡੀ ਹੋਏਗੀ, ਇਹਨੂੰ ਪੜਾਂਗੇ ਡਿਟੇਲ ਦੇ ਨਾਲ, ਹਾਲੇ ਆਈ ਨਹੀਂ ਹੈ, ਪਰ ਬੇਸਿਕ ਇਹਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮੀਡੀਆ ਰਾਹੀਂ, ਕਿ ਇੱਕ ਤਾਂ ਇਹ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਜੋ ਛੋਟ ਦਿੰਦੇ ਆ, ਮਤਲਬ ਕਿ ਜੋ ਬਿਜਲੀ ਸਬਸਿਡੀ ਦਿੰਦੇ ਆ, ਉਹ ਜਿਉਂ ਦੀ ਤਿਉਂ ਰਹੇਗੀ। ਮਤਲਬ ਕਿ ਬਹੁਤ ਸਸਤੀਆਂ ਦਰਾਂ ਤੇ ਅਸੀਂ ਬਿਜਲੀ ਦਿੰਦੇ ਆ ਜਿਹੜੀ, ਉਹ ਇਸੇ ਤਰ੍ਹਾਂ ਹੀ ਦੇਵਾਂਗੇ। ਦੂਜਾ ਹੈ ਕਿ 25 ਕਰੋੜ ਰੁਪਏ ਤੱਕ ਦੇ ਜਿਹੜੇ ਇਨਵੈਸਟਮੈਂਟ ਵਾਲੇ ਪ੍ਰੋਜੈਕਟ ਹੋਣਗੇ, ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਹੀ ਮਨਜ਼ੂਰੀ ਦੇ ਦਿੱਤੀ ਜਾਏਗੀ। ਅੱਛਾ ਕਦਮ ਆ, ਮਤਲਬ ਕਿ ਜ਼ਿਲ੍ਹਾ ਪੱਧਰੀ ਉੱਥੇ ਜੋ ਪ੍ਰਸ਼ਾਸਨ ਆ, ਉਹੀ ਸਾਰਾ ਕੁਝ ਨੱਕੀ ਕਰ ਦੇਵੇਗਾ। ਤੇ ਦੂਜਾ ਇਹ ਹੈ ਕਿ ਉਹ ਕਹਿੰਦੇ ਕਿ 5 ਲੱਖ ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਨੂੰ ਅਸੀਂ ਅਟਰੈਕਟ ਕਰਨਾ ਚਾਹੁੰਦੇ ਹਾਂ। ਇਹ ਇੱਕ ਟੀਚਾ ਰੱਖ ਦਿੱਤਾ ਗਿਆ ਪਾਲਿਸੀ ਦੇ ਵਿੱਚ। ਹਾਲਾਂਕਿ ਨਾਲ ਕੁਝ ਉਹਨਾਂ ਨੇ ਸੈਕਟਰ ਵੀ ਗਿਣਾਏ ਨੇ ਕਿ ਇਹਦੇ ਵਿੱਚ ਮਤਲਬ ਕਿ ਜਿਹੜੇ ਸਾਡੇ 5 ਪ੍ਰਮੁੱਖ ਨਿਸ਼ਾਨੇ ਹੋਣਗੇ: ਇਲੈਕਟ੍ਰੋਨਿਕਸ, ਫੂਡ ਪ੍ਰੋਸੈਸਿੰਗ, ਕਲੋਥਿੰਗ, ਆਈਟੀ ਤੇ ਆਈਟੀ ਆਧਾਰਿਤ ਜਿਹੜੀਆਂ ਹੋਰ ਸੇਵਾਵਾਂ ਹੁੰਦੀਆਂ ਨੇ। ਫਿਰ ਮਾਈਕਰੋ, ਸਮਾਲ ਅਤੇ ਮੀਡੀਅਮ ਇੰਡਸਟਰੀ, ਵੱਡੇ ਉਦਯੋਗ। ਤੇ ਇਹ ਕਹਿੰਦੇ ਆ ਕਿ ਅਸੀਂ 7 ਸਾਲ ਵਾਸਤੇ SGST ਜਿਹੜੀ ਹੈ ਉਹਦੀ ਭਰਪਾਈ ਕਰਾਂਗੇ। ਇੱਕ ਤੈਅ ਇਨਵੈਸਟਮੈਂਟ ਕਰਨ ਵਾਲੇ ਉਦਯੋਗਾਂ ਨੂੰ ਬਿਜਲੀ ਸੈਸ, ਸਟਾਂਪ ਫੀਸ ਇਤਿਆਦਿ ਤੇ ਛੋਟ ਮਿਲੇਗੀ। ਸੋ ਇਹ ਕੁਝ ਰਿਆਇਤਾਂ ਨੇ। ਨਾਲ ਇਹ ਕਿਹਾ ਕਿ ਪੰਜਾਬੀਆਂ ਨੂੰ ਜੌਬ ਦੇਣ ਤੇ ਉੱਥੇ ਵੀ ਸਬਸਿਡੀ ਆ, ਕਿ ਮਤਲਬ ਕਿ ਜੇ ਕੋਈ ਯੂਨਿਟਸ ਦੇ ਵਿੱਚ 5 ਸਾਲ ਲਈ 36,000 ਰੁਪਏ ਪ੍ਰਤੀ ਕਰਮਚਾਰੀ ਬਿਜਲੀ ਕਰਮਚਾਰੀ ਸਾਲਾਨਾ ਸਬਸਿਡੀ ਲੈਣਾ ਚਾਹੁੰਦਾ ਹੈ, ਤਾਂ ਉਹਨੂੰ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਜੌਬ ਦੇਣੀ ਪਵੇਗੀ। ਇਸੇ ਤਰ੍ਹਾਂ ਜੇਕਰ ਯੂਨਿਟ ਦੇ ਵਿੱਚ ਔਰਤ ਵਰਕਰ ਜਾਂ ਰਿਜ਼ਰਵ ਕੈਟਾਗਰੀ ਦੇ ਲੋਕਾਂ ਨੂੰ ਜੌਬ ਦਿੱਤੀ ਜਾਂਦੀ ਹੈ, ਤਾਂ ਫਿਰ ਇਹ ਸਬਸਿਡੀ ਜਿਹੜੀ ਹੈ
ਉਹ 48,000 ਰੁਪਏ ਪ੍ਰਤੀ ਕਰਮਚਾਰੀ ਹੋਏਗੀ। ਆ ਮੈਨੂੰ ਗੱਲ ਬਹੁਤ ਜੱਚੀ ਹੈ। ਇਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਹੈ। ਕਿਉਂਕਿ ਇੱਕ ਤਾਂ ਜਿਹੜੀ ਜੌਬ ਹੈ ਉਹ ਪੰਜਾਬੀਆਂ ਵਾਸਤੇ, ਦੂਸਰਾ ਇਹ ਆ ਕਿ ਇਹਦੇ ਵਿੱਚ ਜਿਹੜੇ ਉਦਯੋਗਪਤੀ ਹੁੰਦੇ ਆ ਉਹ ਇਹ ਚੀਜ਼ ਸੋਚਦੇ ਆ ਕਿ ਸਾਨੂੰ ਲੇਬਰ ਜਿਹੜੀ ਇੱਕ ਤਰ੍ਹਾਂ ਨਾਲ ਬਹੁਤ ਸਸਤੀਆਂ ਦਰਾਂ ਤੇ ਮਿਲੇਗੀ, ਕਿ ਭਰਪਾਈ ਸਰਕਾਰ ਨੇ ਕਰਨੀ, ਸਰਕਾਰ ਵਿੱਚ ਜਾਮਨ ਹੈ, ਤਾਂ ਇਹ ਅੱਛੀ ਚੀਜ਼ ਹੈ। ਬਾਕੀ ਹੋਰ ਵੀ ਫੈਸਲੇ ਨੇ ਇਹਨਾਂ ਦੇ, ਕੁਝ ਮਤਲਬ ਕਿ ਮਾਈਨਿੰਗ ਨੂੰ ਲੈ ਕੇ, ਕਿ 18 ਸਾਈਟਸ ਤੇ ਰੇਤਾ ਇਹ ਆਪ ਵੇਚੂਗੇ 5.5 ਰੁਪਏ ਪ੍ਰਤੀ ਜੋ ਕਨਫੀਟ ਹੁੰਦਾ ਹੈ। ਤੇ ਇਸ ਤੋਂ ਇਲਾਵਾ ਜੋ ਇਲੈਕਟ੍ਰੋਨਿਕ ਵਹੀਕਲ ਆ ਰਹੇ, ਈਵੀ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਔਰ ਮੁੱਖ ਤੌਰ ਤੇ ਉਦਯੋਗਿਕ ਨੀਤੀ ਦੇ ਹੀ ਚਰਚੇ ਆ, ਤਾਂ ਖਾਸਾ ਕੁਝ ਹੈ। ਪਰ ਇਹਦੇ ਵਿੱਚ ਜੇ ਤੁਸੀਂ ਮੁੱਖ ਤੌਰ ਤੇ ਦੇਖੋਗੇ ਤਾਂ ਜੋ ਲੈਂਡ ਹੈ, ਆਪਾਂ ਜੇ ਦੇਖੀਏ ਮੁੱਖ ਲੋੜ ਹੈ ਜਿਹੜੀ ਉਦਯੋਗ ਦੀ, ਤਾਂ ਉਹਦੇ ਤੇ ਕੋਈ ਖਾਸ ਹਾਲੇ ਤੱਕ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਨੇ ਪ੍ਰੋਗਰਾਮ ਠੋਸ ਲਿਖਿਆ, ਕਿਉਂਕਿ ਲੈਂਡ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਆ। ਇਹਦੇ ਤੇ ਕਈ ਵਾਰ ਥੋੜੀ ਗਰਾਰੀ ਫਸ ਜਾਂਦੀ ਹੈ। ਬਾਕੀ ਅੱਛਾ ਕੰਮ ਕੀਤਾ ਇਹਨਾਂ ਨੇ, ਜਿਵੇਂ ਜ਼ਿਲ੍ਹਾ ਪੱਧਰੀ ਨਿਪਟਾਰਾ, ਕਿ ਉੱਥੇ ਹੀ ਸਾਰਾ ਕੁਝ ਕਰਵਾ ਲਓ। ਇਸ ਤੋਂ ਇਲਾਵਾ ਸਬਸਿਡੀ ਦੇ ਦਿੱਤੀ, ਬਿਜਲੀ ਦੀ ਸਬਸਿਡੀ ਜਿਹੜੀ ਹੈ ਉਹ ਇਹਨਾਂ ਨੇ ਕਿਹਾ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਜੌਬ ਦੇ ਵਿੱਚ ਵੀ ਸਬਸਿਡੀ ਦੇਵਾਂਗੇ, ਤਾਂ ਠੀਕ ਹੈ। ਪਰ ਇਹਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕਿੰਨੇ ਕੁ ਇਨਵੈਸਟਰ ਜਿਹੜੇ ਆ ਰੁਚੀ ਦਿਖਾਉਂਦੇ ਆ, ਕਿਉਂਕਿ ਦੇਖੋ ਸਾਰਾ ਕੁਝ ਹੋਣਾ ਤਾਂ ਨਿਵੇਸ਼ ਦੇ ਨਾਲ ਹੈ ਨਾ। ਹੁਣ ਅਸੀਂ ਕਾਲ ਕਰ ਰਹੇ ਹਾਂ, ਉਧਰੋਂ ਯੋਗੀ ਆਦਿੱਤਿਆਨਾਥ ਕਾਲ ਕਰ ਰਹੇ ਆ, ਸਾਰੀਆਂ ਸਟੇਟਾਂ ਕਾਲ ਕਰ ਰਹੀਆਂ ਨੇ, ਤਾਂ ਬਿਹਤਰ ਕੌਣ ਹੈ, ਯਕੀਨ ਕਿਹਦਾ ਹੈ, ਇਹ ਤਾਂ ਤੈਅ ਹੋਣਾ ਨਤੀਜਿਆਂ ਦੇ ਨਾਲ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਿਹੜੇ ਆਰਮੀ ਦੇ ਵਿੱਚ ਹੈਲਮਟ ਲਿਆਂਦੇ ਜਾ ਰਹੇ ਸੀਗੇ, ਐਸਜੀਪੀਸੀ ਨੇ ਇਹਨਾਂ ਹੈਲਮਟਾਂ ਨੂੰ ਰੱਦ ਕੀਤਾ ਜੀ। ਹਾਂਜੀ, ਦੇਖੋ ਗੱਲ ਇਹ ਹੈ ਕਿ ਇਹ ਹੈਲਮਟਾਂ ਵਾਲਾ ਕੰਮ ਜਿਹੜਾ ਸੀਗਾ ਉਹ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਆ ਗਿਆ ਸੀਗਾ। ਪਹਿਲਾਂ ਤਾਂ ਕਿਸੇ ਨੇ ਗੌਰ ਹੀ ਨਹੀਂ ਕੀਤੀ, ਤਾਂ ਜਦੋਂ ਇਹਨਾਂ ਨੇ ਪਰਚੇਸ ਕਰ ਲਏ, ਫਿਰ ਉਸ ਤੋਂ ਬਾਅਦ ਜਥੇਦਾਰ ਜੀ ਦਾ ਬਿਆਨ ਆਉਂਦਾ, ਉਸ ਤੋਂ ਬਾਅਦ ਇਹ ਚਰਚਾ ਚੱਲਦੀ ਹੈ। ਤਾਂ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ, ਬਹੁਤ ਸਾਰੇ ਜਿਹੜੇ ਆਰਮੀ ਦੇ ਰਿਟਾਇਰਡ ਅਧਿਕਾਰੀ ਆ, ਬਹੁਤ ਸਾਰੇ ਲੋਕਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀਗੀ। ਤਾਂ ਹੁਣ ਕਿਉਂਕਿ ਦੇਖੋ ਮਾਮਲਾ ਜਿਹੜਾ ਹੈ ਉਹ ਬੜਾ ਧਾਰਮਿਕ ਗੁੰਝਲ ਦੇ ਵਿੱਚ ਫਸਿਆ ਹੋਇਆ ਹੈ। ਵੈਸੇ ਗੁੰਝਲ ਤਾਂ ਹੈ ਨਹੀਂ, ਪਰ ਗੱਲ ਇਹ ਹੈ ਕਿ ਅਸਹਿਮਤੀ ਦੇ ਵਿੱਚ ਫਸਿਆ ਹੋਇਆ ਹੈ। ਤਾਂ ਐਸਜੀਪੀਸੀ ਨੂੰ ਜਿੱਦਾਂ ਕਹਿ ਲਓ ਕਿ ਮੌਕਾ ਦਿੱਤਾ ਗਿਆ ਸੀਗਾ, ਘੱਟ ਗਿਣਤੀ ਕਮਿਸ਼ਨ ਹੈ ਜਿਹੜਾ, ਕਿ ਤੁਸੀਂ ਆਓ ਸਾਡੇ ਨਾਲ ਕੋਈ ਗੱਲਬਾਤ ਕਰੋ। ਇਹਨਾਂ ਦਾ ਜਿਹੜਾ ਵਫਦ ਗਿਆ ਹੈ, ਇਹਨਾਂ ਨੇ ਬਾਹਰ ਆ ਕੇ ਦੋ ਟੁਕ ਗੱਲ ਕਹੀ ਹੈ ਕਿ ਵੇਖੋ ਅਸੀਂ ਸਿੱਧਾ ਤੇ ਸਪਸ਼ਟ ਆਪਣਾ ਸਟੈਂਡ ਜਿਹੜਾ ਕਲੀਅਰ ਕਰ ਦਿੱਤਾ ਹੈ ਕਿ ਇਸ ਮੁੱਦੇ ਤੇ ਕੋਈ ਗੱਲ ਨਹੀਂ ਹੋਏਗੀ। ਇਹ ਲੋਹ ਟੋਪ ਆ ਜਿਹੜਾ ਉਹ ਨਹੀਂ ਪਹਿਨਿਆ ਜਾ ਸਕਦਾ ਤੇ ਨਹੀਂ ਪਹਿਨਿਆ ਜਾ ਸਕਦਾ, ਬਸ ਗੱਲ ਖਤਮ, ਦੈਟਸ ਇਟ। ਤਾਂ ਹੁਣ ਜਿਹੜੇ ਇਕਬਾਲ ਸਿੰਘ ਲਾਲਪੁਰਾ ਇੱਥੋਂ ਹੀ ਪੰਜਾਬ ਦੇ ਵਿੱਚੋਂ ਹੀ ਨੇ, ਉਹ ਚੇਅਰਮੈਨ ਨੇ ਜਿਹੜੇ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ, ਤਾਂ ਉਹ ਗੱਲ ਸਰਕਾਰ ਤੱਕ ਪਹੁੰਚਾਉਗੇ। ਵੈਸੇ ਹੁਣ ਤੁਸੀਂ ਦੇਖੋ ਕਿ ਪਹਿਲੀ ਗੱਲ ਤੇ ਇੱਕ ਠੀਕ ਆ, ਇਹਨੂੰ ਆਪਾਂ ਕਹਿ ਸਕਦੇ ਕਿ ਸਵੈਚਿਤ ਕੀਤਾ ਜਾ ਸਕਦਾ ਹੈ। ਜੇ ਕਿਸੇ ਨੇ ਪਾਉਣਾ ਹੋਵੇ ਤਾਂ ਪਾ ਸਕਦਾ, ਜੇ ਨਹੀਂ ਤਾਂ ਬਈ ਠੀਕ ਆ, ਕਿਸੇ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਹੈ ਕਿ ਚਲੋ ਉਹਦੇ ਤੇ ਵੀ ਹੋ ਸਕਦਾ ਸਹਿਮਤੀ ਜਿਹੜੀ ਉਹ ਚੱਲੇ। ਦੂਜੀ ਗੱਲ ਜਿਹੜੀ ਹੈ ਕਿ ਅੱਜ ਜੋ ਤੁਸੀਂ ਐਸਜੀਪੀਸੀ ਨੂੰ ਉੱਥੇ ਸੱਦ ਰਹੇ ਹੋ, ਸਾਰੀਆਂ ਗੱਲਾਂ ਕਰ ਰਹੇ ਹੋ, ਜਦੋਂ ਤੁਸੀਂ ਇਹ ਫੈਸਲਾ ਲੈਣ ਜਾ ਰਹੇ ਸੀਗੇ, ਜਦੋਂ ਤੁਸੀਂ ਇਹ ਫੈਸਲਾ ਬਣਾ ਰਹੇ ਸੀਗੇ, ਤੁਹਾਨੂੰ ਉਦੋਂ ਹੀ ਸਿੱਖ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਹੋਰ ਇਹਨਾਂ ਦੇ ਲੀਡਰ ਨੇ, ਤੁਸੀਂ ਪਹਿਲਾਂ ਹੀ ਗੱਲ ਕਰ ਲਓ ਇਹਨਾਂ ਦੇ ਨਾਲ ਕਿ ਭਾਈ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਆਏਗੀ ਧਾਰਮਿਕ ਤੌਰ ਤੇ। ਤਾਂ ਇਹ ਤਾਂ ਸਭ ਨੂੰ ਪਤਾ ਹੈ ਨਾ, ਇਹ ਤਾਂ ਜਗ ਜ਼ਾਹਿਰ ਹੈ ਕਿ ਦਸਤਾਰ ਦੀ ਸਿੱਖ ਧਰਮ ਦੇ ਵਿੱਚ ਇੱਕ ਅਨਿਖੜਵੀਂ ਅਹਿਮੀਅਤ ਹੈ, ਉਹਨੂੰ ਨਿਖੇੜਿਆ ਨਹੀਂ ਜਾ ਸਕਦਾ। ਕੁਝ ਟਾਈਮ ਤਾਂ ਹੁੰਦੀਆਂ ਨਾ ਉਹਨਾਂ ਦਾ ਬਦਲ ਹੋ ਸਕਦਾ ਹੈ, ਉਹਨਾਂ ਨੂੰ ਨਿਖੇੜ ਕੇ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਤਾਂ ਕੁਝ ਚੀਜ਼ਾਂ ਹੁੰਦੀਆਂ ਅਨਿਖੜਵੀਆਂ, ਉਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਸੋ ਖੈਰ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਕੀ ਹੁੰਦਾ। ਪਰ ਐਸਜੀਪੀਸੀ ਨੇ ਸਿੱਧੇ ਤੌਰ ਤੇ ਉਹ ਗੱਲ ਕਹੀ ਆ ਜਿਹੜੀ ਕਿ ਖੁਦ ਜਿਹੜੇ ਰਿਟਾਇਰਡ ਅਧਿਕਾਰੀ ਆ, ਮੌਜੂਦਾ ਵੀ ਨੇ ਕੁਝ, ਉਹ ਕਹਿ ਰਹੇ ਨੇ ਕਿ ਇਹ ਗਲਤ ਆ। ਸੋ ਅੱਗੇ ਸਿੱਖ ਸਾਬਤ ਕਰ ਚੁੱਕੇ ਆ ਕਿ ਠੀਕ ਹੈ, ਇਹਨਾਂ ਦੇ ਲੜਨ ਦੇ ਜਜ਼ਬੇ ਦੇ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ, ਚਾਹੇ ਉਹ ਫਸਟ ਵਰਲਡ ਵਾਰ ਹੈ, ਸੈਕੰਡ ਵਰਲਡ ਵਾਰ ਹੈ, ਹੋਰ ਜੰਗਾਂ ਨੇ। ਤਾਂ ਭਾਈ
ਠੀਕ ਹੈ। ਹਾਂ, ਕੁਛ ਮੈਂ ਜਿਵੇਂ ਕਿਹਾ ਕਿ ਕੁਛ ਲੋਕ ਇਹ ਸੁਝਾਅ ਦੇ ਰਹੇ ਕਿ ਜੇ ਕੋਈ ਪਾਉਣਾ ਚਾਹੁੰਦਾ ਹੋਵੇ ਤੇ ਉਹਦੇ ਲਈ ਤੁਸੀਂ ਕਰ ਦਿਓ ਕਿ ਸਵੈਸ਼ਿਤ ਹੈ, ਪਰ ਜੇ ਤੁਸੀਂ ਇੱਕ ਸਾਰ ਕਰੋਗੇ ਤਾਂ ਇਹ ਗਲਤ ਹੈ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਪ੍ਰਨੀਤ ਕੌਰ ਦੀ ਗੱਲ ਕਰੀਏ। ਹੁਣ ਆਖਿਰਕਾਰ ਕਾਂਗਰਸ ਸਖਤ ਹੋਈ ਹੈ ਜੀ ਪ੍ਰਨੀਤ ਕੌਰ ਤੇ। ਹਾਂਜੀ, ਦੇਖੋ ਇਹਨਾਂ ਨੇ ਨੋਟਿਸ ਕੱਢ ਦਿੱਤਾ ਹੈ, ਹੂੰ ਖੜਗੇ ਸਾਹਿਬ ਨੇ ਨੋਟਿਸ ਕੱਢ ਦਿੱਤਾ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ, ਨਹੀਂ ਤੇ ਤੁਹਾਨੂੰ ਫਿਰ ਬਾਈ ਪਾਰਟੀ ਦੇ ਵਿੱਚੋਂ ਸ਼ੇਕ ਦੇਵਾਂਗੇ। ਜੀ ਤੇ ਉਹ ਤਾਂ ਦੇਖੋ ਹੁਣ ਗੱਲ ਇਹ ਆ ਕਿ ਇਦਾਂ ਹੀ ਰੁੜ ਘੁੜ ਕੇ ਸਮਾਂ ਜਿਹੜਾ ਉਹ ਕਿੰਨਾ ਲੰਘ ਗਿਆ। ਹੂੰ ਜੇ ਹੁਣ ਪਾਰਟੀ ਚੋਂ ਕੱਢ ਵੀ ਦੇਣਗੇ, ਸਪੀਕਰ ਨੇ ਫੈਸਲਾ ਲੈਣਾ ਹੈ। ਜਦ ਤੱਕ ਦੇਖੋ ਗੱਲ ਇਹ ਆ ਕਿ ਬਿਲਕੁਲ ਇਲੈਕਸ਼ਨ ਦਾ ਨੇੜਾ ਹੋ ਜਾਏਗਾ ਤੇ ਕੰਮ ਤਮਾਮ ਹੈ। ਜੀ ਤੇ ਇਹਨਾਂ ਦਾ ਵੀ ਸਰ ਗਿਆ ਕਿ ਇਹਨਾਂ ਦਾ ਮੈਂਬਰ ਪਾਰਲੀਮੈਂਟ ਇਹਨਾਂ ਦੇ ਖਾਤੇ 'ਚ ਬੋਲੀ ਗਿਆ, ਤੇ ਉਧਰੋਂ ਅਮਰਿੰਦਰ ਸਿੰਘ ਦਾ ਵੀ ਸਰ ਗਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਸੁਪਤਨੀ ਉਹਨਾਂ ਦੀ ਥਾਂ ਤੇ ਜਾ ਕੇ ਭਾਜਪਾ ਨਾਲ ਮੀਟਿੰਗਾਂ ਕਰ ਲੈਂਦੀ ਸੀ। ਜੀ ਇਸ ਕਰਕੇ ਦੋਨਾਂ ਦਾ ਟਾਈਮ ਟੱਪ ਗਿਆ, ਤੇ ਟਾਈਮ ਟਪਾ ਮਿੱਤਰਾ, ਬਸ ਹੁਣ ਗਾਂ ਦਾ ਹੈ ਕਿ ਜਿੱਦਾਂ ਮਰਜ਼ੀ ਹੈ ਇਹ ਦੇਖਣ ਕਿ ਵੈਸੇ ਮੈਨੂੰ ਲੱਗਦਾ ਕਿ ਗੱਲ ਬਣ ਜਾਣੀ ਆ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਦੀ, ਕਿਤੇ ਨਾ ਕਿਤੇ ਉਹਦਾ ਨਾਂ ਅੜ ਜਾਣਾ ਤੇ ਵਧੀਆ ਨਜ਼ਾਰੇ ਲੈਣਗੇ। ਤੇ ਬੀਬੀ ਪ੍ਰਨੀਤ ਕੌਰ ਵੀ ਹੈਗੇ, ਜੇ ਤਾਂ ਉਹ ਇਲੈਕਸ਼ਨ ਲੜਨਾ ਚਾਹਣਗੇ ਤਾਂ ਅਗਲਾ ਇਲੈਕਸ਼ਨ ਲੜ ਸਕਦੇ ਆ, ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਕਾਉਂਸਲਰ ਵੀ ਇਹਨਾਂ ਨੂੰ ਬਣਾ ਦੂਗਾ ਕੋਈ ਛੇਤੀ ਕੀਤਿਆਂ। ਇਸ ਕਰਕੇ ਚਲੋ ਠੀਕ ਆ, ਇਹ ਘਰਾਣਾ ਹੀ ਇਸ ਤਰ੍ਹਾਂ ਦਾ ਕਿ ਪਾਵਰ ਬਿਨਾਂ ਰਹਿ ਨਹੀਂ ਸਕਦਾ, ਇਹਨਾਂ ਦੀ ਆਦਤ ਹੈ, ਮਜਬੂਰ ਨੇ ਇਹ। ਪਰ ਕਾਂਗਰਸ ਨੇ ਬਹੁਤ ਇਸ ਮਾਮਲੇ 'ਚ ਲਚਰ ਸਟੈਂਡ ਆਪਣਾ ਜਿਹੜਾ ਉਹ ਰੱਖਿਆ। ਹੁਣ ਰਾਜਾ ਵੜਿੰਗ ਹੋਰੀ ਜਦੋਂ ਜ਼ਿਆਦਾ ਬੋਲੇ ਨੇ, ਕਾਫੀ ਸ਼ਿਕਾਇਤਾਂ ਹੋਈਆਂ ਕਿ ਬਈ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਕਿ ਇੱਕ ਉਹ ਬੀਬੀ ਜਿਹੜੀ ਮੈਂਬਰ ਪਾਰਲੀਮੈਂਟ ਸਾਡੀ ਆ ਤੇ ਜਾ ਕੇ ਪ੍ਰਚਾਰ ਚੋਣਾਂ ਦੇ ਵਿੱਚ ਉਹ ਕੈਪਟਨ ਹੋਰਾਂ ਦੀ ਪਾਰਟੀ ਦਾ ਕਰਦੀ ਫਿਰਦੀ ਹੈ, ਭਾਰਤੀ ਜਨਤਾ ਪਾਰਟੀ ਵਾਲੇ ਅਲਾਇੰਸ ਦਾ ਕਰਦੀ ਫਿਰਦੀ ਹੈ, ਤੇ ਅਸੀਂ ਕੱਖ ਵੀ ਨਹੀਂ ਕਰ ਸਕੇ। ਹੁਣ ਜਾ ਕੇ ਕਿਤੇ ਇਹਨਾਂ ਨੇ ਨੋਟਿਸ ਕੱਢਿਆ, ਪਰ ਉਹ ਮੇਰੇ ਖਿਆਲ ਦੇ ਨਾਲ ਨਿਰਾਰਥਕ ਹੈ। ਹੁਣ ਉਹਦੀ ਕੋਈ ਸਾਰਥਕਤਾ ਹੈ ਨਹੀਂ ਗੀ, ਕਿਉਂਕਿ ਸਮਾਂ ਜਿਹੜਾ ਇਲੈਕਸ਼ਨ 'ਚ ਬਹੁਤ ਘੱਟ ਬਚਿਆ। ਹਾਂ, ਜੇ ਕੋਈ ਫੈਸਲਾ 2-4 ਮਹੀਨਿਆਂ ਦੇ ਵਿੱਚ ਹੋ ਜਾਂਦਾ ਆ ਫਿਰ ਤਾਂ ਗੱਲ ਬਣੇ ਲੱਗ ਸਕਦੀ, ਕੋਈ ਇਲੈਕਸ਼ਨ ਵੇਖਣ ਨੂੰ ਮਿਲ ਸਕਦਾ, ਪਰ ਬਹੁਤ ਘੱਟ ਸਮਾਂ ਰਹਿ ਜਾਏਗਾ। ਤੁਸੀਂ ਇਹ ਦੇਖੋ ਨਾ ਕਿ ਜਿਹੜਾ ਵੀ ਫਰਜ਼ ਕਰੋ ਨਵਾਂ ਮੈਂਬਰ ਪਾਰਲੀਮੈਂਟ ਬਣ ਗਿਆ, ਉਹ ਕਿੰਨੇ ਮਹੀਨੇ ਵਾਸਤੇ ਕੰਮ ਕਰੇਗਾ ਪਟਿਆਲੇ ਤੋਂ? ਚੰਦ ਮਹੀਨੇ। ਤਾਂ ਉਹ ਸਾਰੀ ਜ਼ਿੰਦਗੀ ਵਾਸਤੇ ਪੈਨਸ਼ਨ ਦਾ ਹੱਕਦਾਰ ਹੋ ਜਾਏਗਾ। ਇਹ ਤੇ ਰੋਣਾ ਰਹਿੰਦਾ ਹੈ ਨਾ ਕਈ ਵਾਰ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਇੱਕ ਹੋਰ 에ਅਰਲਾਈਨ ਦੀ ਗੱਲ ਕਰੀਏ ਜਿਹਨੇ ਫੇਰ ਬਦਨਾਮੀ ਖੱਟੀ ਹੈ ਜੀ। ਦੇਖੋ ਇਹ ਇੰਡੀਗੋ ਹੈ। ਇੰਡੀਗੋ ਦਾ ਕੰਮ ਇਹ ਬਣ ਗਿਆ ਕਿ ਇਹਨਾਂ ਨੇ ਵੀ ਬਦਨਾਮੀ ਜਿਹੜੀ ਖੱਟਣੀ ਹੁੰਦੀ ਹੈ। ਤਾਂ ਖੈਰ ਗੱਲ ਕੀ ਹੈ ਕਿ DGCA ਕਾਫੀ ਬਿਜ਼ੀ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ, ਇੱਕ ਹੋਰ ਜਾਂਚ ਪੜਤਾਲ ਦਾ ਹੁਕਮ ਦੇ ਦਿੱਤਾ ਹੈ। ਤਾਂ ਇਹਨਾਂ ਨੇ ਕੀ ਕੀਤਾ ਵਾ ਕਿ ਪਟਨਾ ਜਾਣ ਵਾਲੇ ਪੈਸੇਂਜਰ ਨੂੰ ਚੱਕ ਕੇ ਤੇ ਉਦੈਪੁਰ ਲਾ ਦਿੱਤਾ। ਜਦੋਂ ਫਿਰ ਗਲਤੀ ਦਾ ਅਹਿਸਾਸ ਹੋਇਆ ਤਾਂ ਫਿਰ ਇਹਨਾਂ ਨੇ ਵਾਪਸ ਦੂਸਰੇ ਦਿਨ ਪਟਨਾ ਦੇ ਲਈ ਉਹਨੂੰ ਰਵਾਨਾ ਕੀਤਾ। ਤੇ ਇਹ ਇੰਡੀਗੋ ਉਹੀ ਇੰਡੀਗੋ ਹੈ ਜਿਨ੍ਹਾਂ ਨੇ ਅੱਗੇ ਵੀ ਕੁਝ ਦਿਨ ਪਹਿਲਾਂ ਜਾਂ ਕਹਿ ਲਓ ਕੁਝ ਹਫ਼ਤੇ ਪਹਿਲਾਂ ਇਹਨਾਂ ਨੇ ਇੱਕ ਇੰਦੌਰ ਜਾਣ ਵਾਲੇ ਯਾਤਰੂ ਨੂੰ ਪਹੁੰਚਾ ਦਿੱਤਾ ਸੀ ਨਾਗਪੁਰ। ਕਹਿੰਦੇ ਵੀ RSS ਵਾਲਿਆਂ ਦਾ ਹੈਡਕੁਆਟਰ ਇੱਥੇ ਜਾਓ ਤੁਸੀਂ। ਤਾਂ ਖੈਰ ਉਸ ਤੋਂ ਬਾਅਦ ਵੀ ਇਹਨਾਂ ਤੋਂ ਜਵਾਬ ਮੰਗਿਆ ਗਿਆ ਸੀ, ਹੁਣ ਵੀ ਜਵਾਬ ਮੰਗਿਆ ਜਾਏਗਾ। ਗੱਲ ਇਹ ਹੈ ਕਿ ਬਈ ਇਹ ਕਿਸ ਤਰ੍ਹਾਂ ਬੋਰਡਿੰਗ ਜਦੋਂ ਹੁੰਦੀ ਆ, ਜਦੋਂ ਮੰਨ ਲਓ ਤੇ ਬੋਰਡਿੰਗ ਪਾਸ ਜਿਹੜਾ ਨਿਯਮ ਅਨੁਸਾਰ 2 ਬਿੰਦੂਆਂ ਤੇ 2 ਥਾਵਾਂ ਤੇ ਚੈੱਕ ਕੀਤਾ ਜਾਂਦਾ ਹੈ, ਉਹ ਗਲਤ ਫਲਾਈਟ ਤੇ ਕਿਵੇਂ ਚੜ ਗਿਆ, ਇੱਕ ਬਹੁਤ ਵੱਡਾ ਸਵਾਲ ਹੈ। ਔਰ 2 ਵਾਰੀ ਇਸ ਤਰ੍ਹਾਂ ਹੋ ਜਾਂਦਾ ਜੀ। ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਪਰ ਇੱਥੇ ਬਹੁਤ ਬੁਰਾ ਹਾਲ ਆ, ਬਹੁਤ ਬੁਰਾ ਹਾਲ ਆ। ਬੜੀਆਂ ਘਟਨਾਵਾਂ ਆਪਾਂ ਵੀ ਇੱਥੇ ਹੀ ਦੱਸੀਆਂ ਨੇ ਕਿ ਕਿਸ ਤਰ੍ਹਾਂ ਕੋਈ 에ਅਰਲਾਈਨ ਜਿਹੜੀ ਹੈ ਉਹ ਆਪਣੇ ਯਾਤਰੂ ਛੱਡ ਜਾਂਦੀ ਆ, ਕੋਈ ਕਿਸੇ ਨੂੰ ਕੁਛ ਕਹਿੰਦੀ ਆ, ਕੋਈ ਕਿਸੇ ਦੇ ਫਲਾਈਟ ਦੇ ਵਿੱਚ ਕੁਛ ਹੋ ਜਾਂਦਾ ਹੈ। ਬਹੁਤ ਬੁਰਾ ਹਾਲ ਆ। ਤਾਂ ਇਹ ਜਿਹੜਾ DGCA ਦਾ ਕੰਮ ਆ ਥੋੜਾ ਸਖਤ ਹੋਣਾ ਚਾਹੀਦਾ, ਕਿਉਂਕਿ ਇਹ ਵੀ ਮਾੜਾ ਮੋਟਾ ਜਵਾਬ ਜਿਹਾ ਲੈ ਕੇ ਮਾੜਾ ਮੋਟਾ ਜੁਰਮਾਨਾ ਜਿਹਾ ਪਾ ਕੇ ਚੁੱਪ ਕਰ ਜਾਂਦੇ ਆ। ਕਾਫੀ ਸਖਤੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਰ-ਵਾਰ ਇਸ ਤਰ੍ਹਾਂ ਹੋ ਰਿਹਾ। ਕਿਤੇ ਚਲੋ ਗਲਤੀ ਹੋ ਜਾਂਦੀ ਆ, ਪਰ ਇੱਥੇ ਗਲਤੀਆਂ ਵਾਰ-ਵਾਰ ਜਿਹੜੀਆਂ ਉਹ ਦੁਹਰਾਈਆਂ ਜਾ ਰਹੀਆਂ। ਜੀ ਅਖੀਰਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਆਪਾਂ ਚੇਤਾ ਕਰਾਉਂਦੇ ਚੱਲੀਏ ਕਿ ਇੱਕ ਖਬਰ ਤੇ ਆਪਾਂ ਚਰਚਾ ਕਰਾਂਗੇ ਜਿਹੜੀ ਕਿ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਹੈ। ਉਸ ਤੋਂ ਬਾਅਦ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਤੁਸੀਂ ਕਿਸੇ ਵੀ ਮਸਲੇ ਤੇ ਮਿੰਟੂ ਜੀ ਨੂੰ ਆਪਣਾ ਸਵਾਲ ਕਰ ਸਕਦੇ ਹੋ। ਸਵਾਲ ਕਰਨ ਦੇ ਲਈ ਨੰਬਰ ਹੈ 408 272 5200।
ਮਿੰਟੂ ਜੀ, ਗੱਲ ਕਰੀਏ ਸੁਪਰੀਮ ਕੋਰਟ ਦੀ। ਕੇਂਦਰ ਤੇ ਸੁਪਰੀਮ ਕੋਰਟ ਦੇ ਦਰਮਿਆਨ ਕਾਫੀ ਸਮੇਂ ਤੋਂ ਟਸਲ ਚੱਲ ਰਹੀ ਹੈ। ਕਿਰਨ ਰਿਜੀਜੂ ਜੀ ਦੇ ਬਿਆਨ ਅਸੀਂ ਪੜ੍ਹਦੇ ਹੀ ਰਹਿੰਦੇ ਹਾਂ। ਹੁਣ ਨਾਰਾਜ਼ ਜਦੋਂ ਹੋਇਆ ਸੁਪਰੀਮ ਕੋਰਟ, ਤਾਂ ਕੇਂਦਰ ਨੇ ਕਿਹਾ ਕਿ ਕੋਈ ਨਾ, ਚਿੰਤਾ ਨਾ ਕਰੋ, ਕੰਮ ਹੋ ਜਾਊਗਾ। ਇਹ ਦੇਖੋ, ਇਹ ਕਾਲਜੀਅਮ ਸਿਸਟਮ ਨੂੰ ਲੈ ਕੇ ਹੀ ਹੈ ਜੀ। ਇਹਨਾਂ ਦਾ ਰੇੜਕਾ ਜਿਹੜਾ, ਕਿਉਂਕਿ ਦੇਖੋ ਕਿਰਨ ਰਿਜੀਜੂ ਦੇ ਜਿਹੜੇ ਬਿਆਨ ਨੇ, ਮੈਂ ਸਮਝਦਾ ਕਿ ਬਹੁਤ ਗਲਤ ਬਿਆਨਬਾਜ਼ੀ ਹੈ, ਕਿਉਂਕਿ ਇੱਕ ਕਾਨੂੰਨ ਮੰਤਰੀ ਹੋ ਕੇ ਇਦਾਂ ਕਰੇਗਾ ਤੇ ਉਹਦੇ ਖਿਲਾਫ ਪਟੀਸ਼ਨ ਵੀ ਪੈ ਚੁੱਕੀ ਹੈ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਬੰਬੇ ਹਾਈ ਕੋਰਟ ਦੇ ਵਿੱਚ ਜੀ ਕਾਨੂੰਨ ਮੰਤਰੀ ਤੇ ਉਪ ਰਾਸ਼ਟਰਪਤੀ ਦੇ ਖਿਲਾਫ ਪਟੀਸ਼ਨ ਪਈ ਹੈ ਤੇ ਮਨਜ਼ੂਰ ਹੋ ਚੁੱਕੀ ਆ ਉਹ। ਜੀ ਜੀ। ਤੇ ਜੇ ਉਸ ਸੁਣਵਾਈ ਦੇ ਵਿੱਚ ਹੂੰ। ਇਹਨਾਂ ਦਾ ਰਗੜਾ ਫਿਰ ਗਿਆ ਤਾਂ ਬਹੁਤ ਬੁਰੀ ਹੋਏਗੀ। ਇਤਿਹਾਸਕ ਗੱਲਾਂ ਹੋ ਸਕਦੀਆਂ ਨੇ ਉਸ ਸੁਣਵਾਈ 'ਚ, ਜੀ ਜੀ। ਜੇ ਗਾਂ ਉਹ ਸੁਣਵਾਈ ਤੁਰ ਪਈ ਤਾਂ, ਕਿਉਂਕਿ ਕਿਰਨ ਰਿਜੀਜੂ ਨੇ ਉਹ ਗੱਲਾਂ ਕੀਤੀਆਂ ਨੇ ਜਾਂ ਉਹ ਕਹਾਣੀਆਂ ਪਾਈਆਂ ਨੇ ਜਿਹੜੀਆਂ ਜੱਚਦੀਆਂ ਨਹੀਂ ਇੱਕ ਕਾਨੂੰਨ ਮੰਤਰੀ ਦੇ ਕੋਲ। ਠੀਕ ਹੈ, ਕਾਲਜੀਅਮ ਸਿਸਟਮ ਦੇ ਵਿੱਚ ਸੁਧਾਰ ਦੀ ਜ਼ਰੂਰਤ ਆ। ਉਹ ਰਿਫਾਰਮਸ ਹੋ ਸਕਦੇ ਆ, ਟੇਬਲ ਤੇ ਬੈਠ ਕੇ ਹੋ ਸਕਦੇ ਆ। ਸੁਪਰੀਮ ਕੋਰਟ 'ਚ, ਜੁਡੀਸ਼ਰੀ 'ਚ ਬਥੇਰਾ ਕੁਝ ਠੀਕ ਕਰਨ ਵਾਲਾ ਹੈ। ਪਰ ਹੁਣ ਉਪ ਰਾਸ਼ਟਰਪਤੀ ਤਾਂ ਕੇਸ਼ਵਾਨੰਦ ਭਾਰਤੀ ਵਾਲਾ ਫੈਸਲਾ ਜਿਹੜਾ ਉਹਨੂੰ ਹੀ ਨਕਾਰ ਰਿਹਾ। ਉਹ ਤੇ ਕਹਿ ਰਿਹਾ ਕਿ ਦੇਖੋ ਜੀ, ਚੁਣਿਆ ਹੋਇਆ ਜਿਹੜਾ ਮਤਲਬ ਕਿ ਮੈਂਡੇਟ ਹੈ, ਉਹਨੂੰ ਸੁਪਰੀਮ ਕੋਰਟ ਨੇ ਨਕਾਰ ਦਿੱਤਾ ਹੈ। ਇਹ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਗੱਲਾਂ ਨੇ। ਖੈਰ, ਅਸੀਂ ਉਹਨਾਂ ਬਿਆਨਬਾਜ਼ੀ ਤੇ ਨਾ ਜਾਂਦੇ ਹੋਏ ਸਿਰਫ ਇੰਨਾ ਕਹਾਂਗੇ ਕਿ ਕਾਲਜੀਅਮ ਦਾ ਹੀ ਮਸਲਾ ਸੀਗਾ। ਕਾਲਜੀਅਮ ਨੇ ਜੱਜਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀਗੀ। 13 ਦਸੰਬਰ ਨੂੰ ਸਰਕਾਰ ਕੋਲ ਇਹ ਸਿਫਾਰਿਸ਼ ਭੇਜੀ ਸੀ। ਸਿਫਾਰਿਸ਼ ਦਾ ਕੀ ਮਸਲਾ ਹੁੰਦਾ ਹੈ ਕਿ ਕਾਲਜੀਅਮ ਇੱਕ ਸਿਫਾਰਿਸ਼ ਭੇਜਦਾ ਹੈ, ਜਦੋਂ ਕੇਂਦਰ ਉਹਨੂੰ ਵੋਟ ਦੇਵੇ ਤਾਂ ਦੁਬਾਰਾ ਉਹਨੂੰ ਵਾਪਸ ਭੇਜਿਆ ਜਾਂਦਾ ਹੈ। ਫਿਰ ਕੇਂਦਰ ਹੈ ਜਿਹੜਾ, ਉਹ ਇਸ ਗੱਲ ਵਾਸਤੇ ਬਾਈਂਡਡ ਹੈ, ਉਹਨੇ ਉੱਤੇ ਕਾਰਵਾਈ ਕਰਨੀ ਹੈ। ਫਿਰ ਉਹ ਮਤਲਬ ਕਿ ਵਾਪਸ ਨਹੀਂ ਕਰਦਾ। ਇਸ ਕਰਕੇ ਗੱਲ ਇਹ ਹੈ ਕਿ ਹੁੰਦਾ ਜਦੋਂ ਇਹ ਮਸਲਾ ਕਿਤੇ ਨਾ ਕਿਤੇ ਉਲਝਿਆ ਹੁੰਦਾ ਹੈ, ਤਾਂ ਫਿਰ ਇਹ ਵੇਖ ਲੈਂਦੇ ਆ ਕਿ ਕੋਈ ਜੱਜ ਹੈ, 2-4 ਮਹੀਨੇ 5 ਮਹੀਨੇ ਉਹਦੇ ਲਟਕਾ ਦਈਏ ਤੇ ਆਪਣੇ ਆਪ ਹੀ ਮਤਲਬ ਕਿ ਉਹ ਬਾਹਰ ਹੋ ਜਾਊਗਾ। ਕਈ ਵਾਰ ਇਸ ਤਰ੍ਹਾਂ ਵੀ ਚੱਲਦਾ ਹੈ, ਤਾਂ ਸਿਆਸਤ ਹੈ ਨਾ। ਸੋ ਇਸ ਕਰਕੇ ਜਦੋਂ ਦੂਸਰੀ ਵਾਰ ਭੇਜਿਆ ਜਾਂਦਾ ਹੈ ਤਾਂ ਉਹ ਨਾ ਤਾਂ ਨਹੀਂ ਕਰਦੇ, ਪਰ ਜਿਵੇਂ ਮੈਂ ਕਿਹਾ ਕਿ 2 ਮਹੀਨੇ ਪਹਿਲਾਂ ਫਾਈਲ ਲਮਕਾ ਲਈ, 2 ਮਹੀਨੇ ਬਾਅਦ ਚ ਲਮਕਾ ਲਈ। ਇਸ ਕਰਕੇ ਇਹ ਮਾਮਲਾ ਜਿਹੜਾ ਸੀਗਾ ਕੰਟੈਂਟ ਦਾ ਪੈ ਗਿਆ ਸੀਗਾ। ਜਦੋਂ ਇਹਨਾਂ ਤੇ ਕੰਟੈਂਟ ਦਾ ਪਿਆ ਕਿ ਤੁਸੀਂ ਬਾਈ ਇਹ ਜਿਹੜਾ ਕਰਨਾ ਕੁਝ ਤੁਸੀਂ ਕਿਉਂ ਨਹੀਂ ਕਰ ਰਹੇ, ਤਾਂ ਇਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਨੂੰ ਆਪਣਾ ਹਲਫਨਾਮਾ ਜਿਹੜਾ ਉਹ ਦੇਣਾ ਪਿਆ। ਇਹ ਪਟੀਸ਼ਨ ਪੈ ਗਈ ਸੀਗੀ। ਦਰਅਸਲ ਐਡਵੋਕੇਟਸ ਐਸੋਸੀਏਸ਼ਨ ਜਿਹੜੀ ਹੈ ਬੰਗਲੌਰ ਦੀ, ਇਹਨਾਂ ਨੇ ਕੰਟੈਂਪਟ ਦੀ ਇੱਕ ਪਟੀਸ਼ਨ ਪਾਈ ਸੀ, ਜੋ ਵਕੀਲਾਂ ਦੀ ਐਸੋਸੀਏਸ਼ਨ ਹੈ ਬੰਗਲੌਰ ਤੋਂ। ਤਾਂ ਇਸ ਮਾਮਲੇ ਤੇ ਹੁਣ ਸੁਣਵਾਈ ਜਿਹੜੀ ਹੈ ਉਹ 13 ਫਰਵਰੀ ਨੂੰ ਹੋਏਗੀ। 13 ਫਰਵਰੀ ਨੂੰ ਜਦੋਂ ਹੋਏਗੀ ਤਾਂ ਜਿਵੇਂ ਇਹਨਾਂ ਨੇ ਜਵਾਬ ਦਿੱਤਾ ਕਿ ਸਾਰਾ ਕੰਮ ਡਨ ਹੋ ਜਾਏਗਾ, ਉਦੋਂ ਤੱਕ ਇਹਨੂੰ ਹਰੀ ਝੰਡੀ ਦੇ ਦੇਣਗੇ। ਪਰ ਇਹ ਵਾਰ-ਵਾਰ ਹੋ ਰਿਹਾ ਕਿਉਂਕਿ ਕੇਂਦਰ ਇਹ ਚਾਹੁੰਦਾ ਹੈ ਕਿ ਜੇ ਕਾਲਜੀਅਮ ਦੇ ਵਿੱਚ ਸਾਡੀ ਨੋਮੀਨੇਸ਼ਨ ਨਹੀਂ ਰੱਖਣੀ, ਐਟਲੀਸਟ ਇੱਕ ਬੰਦਾ ਸਾਡਾ ਜ਼ਰੂਰ ਪਾਇਆ ਜਾਵੇ। ਮਤਲਬ ਕਿ ਜਿਹਨੇ ਸਿਫਾਰਿਸ਼ ਬਣਾਉਣੀ ਹੈ, ਮਤਲਬ ਕਿ ਲਿਸਟ ਤੈਅ ਕਰਨੀ ਹੈ, ਨਾਵਾਂ ਦੇ ਵਿੱਚ ਹੀ ਸਾਡਾ ਬੰਦਾ ਪੈ ਜਾਵੇ। ਸੋ ਹਾਲ ਦੀ ਘੜੀ ਇਹ ਰੇੜਕਾ ਜਿਹੜਾ ਜਿਉਂਦਾ ਤਿਉਂ ਰਹੇਗਾ। ਸੁਪਰੀਮ ਕੋਰਟ ਬਹੁਤ ਜ਼ਿਆਦਾ ਅੜੀ ਪਈ ਆ ਤੇ ਸੁਪਰੀਮ ਕੋਰਟ ਨੇ ਹੁਣ ਵੀ ਦਾਅਵਾ ਮਾਰਿਆ ਸੀ ਕਿ ਸਾਨੂੰ ਮਜਬੂਰ ਨਾ ਕਰੋ ਕੋਈ ਵੱਡਾ ਫੈਸਲਾ ਲੈਣ ਵਾਸਤੇ। ਇਹਨਾਂ ਨੇ ਕਿਹਾ ਕਿ ਨਹੀਂ ਸਰ, ਕੋਈ ਗੱਲ ਨਹੀਂ ਹੈ, ਤੁਸੀਂ ਮਾੜੀ ਜਿਹੀ ਤਰੀਕ ਪਾਓ, ਆਪਾਂ ਕੰਮ ਡਨ ਕਰਾ ਦਿਆਂਗੇ। ਠੀਕ ਹੈ ਜੀ। ਮਿੰਟੂ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਸਰੋਤਿਆਂ ਦੇ ਸਵਾਲਾਂ ਵੱਲ ਚੱਲਾਂਗੇ ਜੀ। ਅੱਛਾ ਜੀ। ਸੋ ਇੱਥੇ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦਾ। ਕੁਝ ਸਰੋਤੇ ਆਪਣੇ ਸਵਾਲਾਂ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਜਿਹੜੇ ਜੁੜਨਾ ਚਾਹੁੰਦੇ ਨੇ ਉਹਨਾਂ ਦੇ ਲਈ ਨੰਬਰ ਹੈ 408-272-5200 ਤੇ ਜਿਹੜੇ ਜੁੜੇ ਹੋਏ ਨੇ ਉਹ ਕਿਰਪਾ ਕਰਕੇ ਬ੍ਰੇਕ ਦੇ ਦਰਮਿਆਨ ਆਪਣਾ ਜਿਹੜਾ ਪੇਸ਼ੈਂਸ ਆ ਉਹਨੂੰ ਬਣਾਈ ਰੱਖਣ। ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਮਿੰਟੂ ਜੀ ਨੂੰ ਸਵਾਲ ਤੁਸੀਂ ਕਰ ਸਕੋਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਮਿੰਟੂ ਜੀ, ਤੁਹਾਡਾ ਵੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਜੀ। ਸੋ ਉਹਨਾਂ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਬ੍ਰੇਕ ਦੇ ਦਰਮਿਆਨ ਜਿਨ੍ਹਾਂ ਨੇ ਪੇਸ਼ੈਂਸ ਬਣਾਈ ਰੱਖਿਆ। ਹੁਣ ਕਾਲਾਂ ਦੀ ਸ਼ੁਰੂਆਤ ਕਰਦੇ ਹਾਂ, ਉਹਨਾਂ ਦੇ ਸਵਾਲਾਂ ਵੱਲ ਹੀ ਵੱਧਦੇ ਹਾਂ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਔਨ 에ਅਰ ਹੋ ਜੀ। ਹੈਲੋ, ਹਾਂਜੀ ਅਮਰਜੀਤ ਸਿੰਘ ਜੀ, ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਸਰੋਤਿਆਂ ਤੇ ਦੋਵਾਂ ਵੀਰਾਂ ਨੂੰ। ਮਿੰਟੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮਿੰਟੂ ਜੀ, ਇੱਕ ਥੋੜੀ ਜੀ ਦੱਸਿਓ, ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਇੱਕ ਅਪੀਲ ਕੀਤੀ ਸੀ ਜਦੋਂ ਉਹਦੇ ਕੋਲ ਪਾਵਰ ਸਾਰੀਆਂ ਖੋਹ ਕੇ ਤੇ ਗਵਰਨਰ ਨੂੰ ਦੇ ਦਿੱਤੀਆਂ ਸੀ। ਉਹ ਕੇਸ ਦਾ ਕੁਝ ਬਣਿਆ ਜਾਂ ਅਜੇ ਕੋਈ ਪੈਂਡਿੰਗ ਹੀ ਆ? ਉਹਦੇ ਬਾਰੇ ਥੋੜਾ ਚਾਨਣਾ ਪਾਇਓ ਤੇ ਉਹ ਦੱਸਿਓ। ਨਹੀਂ ਦੇਖੋ ਸਰ, ਇੱਕ ਵਾਰੀ ਹੱਲ ਹੋ ਗਿਆ ਸੀ, ਦੁਬਾਰਾ ਫੇਰ ਮੇਰੇ ਖਿਆਲ ਦੇ ਨਾਲ ਮਸਲਾ ਗਿਆ ਤੇ ਉਹ ਹਾਲੇ ਪੈਂਡਿੰਗ ਹੀ ਆ, ਹਾਲੇ ਹੋਇਆ ਨਹੀਂ ਉਹਦੇ ਤੇ ਕੋਈ। ਅੱਛਾ, ਤੇ ਦੱਸਿਓ ਬਲਤੇਜ ਪੰਨੂ ਜੀ ਜਦੋਂ ਦੇ ਡਾਇਰੈਕਟਰ ਬਣੇ ਉਹ ਕਿਤੇ ਰੜਕੇ ਹੀ ਨਹੀਂ, ਕਿੱਥੇ? ਅਸੀਂ ਉਹਨਾਂ ਨੂੰ ਮਿਸ ਕਰਦੇ ਹਾਂ। ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਿਆ ਕਰੋ ਥੋੜਾ ਬਹੁਤਾ, ਬੜੇ ਵਧੀਆ ਬੰਦੇ ਨੇ। ਨਹੀਂ ਜੀ, ਇਹ ਮੇਰੇ ਹੱਥ ਤਾਂ ਨਹੀਂ, ਇਹ ਪ੍ਰਵੀਨ ਜੀ ਜਵਾਬ ਦੇ ਸਕਦੇ ਆ। ਸ਼ਾਮਲ ਕਰੋ, ਉਹਨਾਂ ਨੇ ਕਰਨਾ, ਮੈਂ ਨਹੀਂ ਕਰ ਸਕਦਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ, ਸਾਡਾ ਸੁਨੇਹਾ ਪਹੁੰਚਾ ਦਿਓ ਉਹਨਾਂ ਨੂੰ ਕਿਸੇ ਤਰ੍ਹਾਂ। ਹੈ ਜੀ ਜੀ। ਥੈਂਕ ਯੂ ਸਰ। ਆਪਾਂ ਅਗਲੇ ਕਾਲਰ ਦੇ ਵੱਲ ਵਧਦੇ ਹਾਂ। ਜਸਪਾਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜਸਪਾਲ ਜੀ, ਤੁਸੀਂ ਔਨ 에ਅਰ ਹੋ ਜੀ। ਜਸਪਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ। ਹਾਂਜੀ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਮਿੰਟੂ ਜੀ, ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਜਿੰਨਾ ਚਿਰ ਉਹਨੇ ਜੌਬ ਕੀਤੀ, ਬੜੇ ਇਮਾਨਦਾਰ ਆਫਿਸਰ ਰਹੇ ਆ। ਮੈਂ ਇੱਕ ਦੋ ਵਾਰੀ ਮਿਲਿਆ ਵੀ ਉਹਨਾਂ ਨੂੰ। ਤੇ ਦੂਸਰਾ ਜੀ, ਜਿੱਦਾਂ ਉਹਨੇ ਹੁਣ ਆਪਣੀ ਸਰਕਾਰ ਦੇ ਖਿਲਾਫ ਹੀ ਜਿੱਦਾਂ ਆਵਾਜ਼ ਚੁੱਕੀ ਆ, ਉੱਥੇ ਵਿਧਾਨ ਸਭਾ ਦੀ ਜਿਹੜੀ ਪਾਰਲੀਮੈਂਟ ਹੁੰਦੀ ਕਮੇਟੀ, ਉਹ ਤੋਂ ਵੀ ਅਸਤੀਫਾ ਦੇ ਦਿੱਤਾ। ਤੇ ਸਰਕਾਰ ਜਿੱਦਾਂ ਆਮ ਆਦਮੀ ਪਾਰਟੀ ਜਿੱਦਾਂ ਹੁਣ ਉਹਨਾਂ ਨੂੰ ਮਨਾਉਂਦੀ ਫਿਰਦੀ ਆ ਤੇ ਉਹ ਜਿੱਦਾਂ ਬੇਬਾਕ ਹੋ ਕੇ ਸੱਚ ਬੋਲਦੇ ਆ। ਇਹਦਾ ਕੋਈ ਲੱਗੂ ਸਿਰਾ ਪਾਸੇ ਜਿੱਦਾਂ ਬੰਦੀ ਸਿੰਘਾਂ ਬਾਰੇ ਮੋਰਚੇ 'ਚ ਜਾ ਕੇ ਵੀ ਬੋਲੇ ਉਹ, ਤੇ ਬਾਈਬਲ ਕਲਾਂ ਜਿਹੜਾ ਕਾਂਡ ਗੋਲੀ ਚੱਲਦੀ ਉਹਦੇ ਬਾਰੇ ਵੀ ਉਹਨੇ ਬੜਾ ਸਟੇਟਮੈਂਟ, ਉਹਨੇ ਇਨਕੁਆਇਰੀ ਕੀਤੀ, ਸਾਰਾ ਉਹਨੇ ਸਟੇਟਮੈਂਟ ਦਿੱਤੀ ਆ। ਉਹਦਾ ਕੁਝ ਹੋਇਆ ਨਹੀਂ ਹਾਲੇ ਤੱਕ ਜੀ। ਦੂਸਰਾ ਜੀ, ਸਿੱਧੂ ਮੂਸੇਵਾਲੇ ਦੀ ਮਾਤਾ ਨੇ ਬਲਤੇਜ ਪੰਨੂ ਤੇ ਬੜਾ ਇਲਜ਼ਾਮ ਠੋਕੇ ਲਾਏ, ਬੜੇ ਸਖਤ ਉਹਨੇ ਬਿਆਨ ਦਿੱਤੇ। ਇਹਦੇ ਬਾਰੇ ਦੱਸੋ ਜੀ। ਤੁਹਾਡਾ ਬਹੁਤ ਧੰਨਵਾਦ। ਮੈਨੂੰ ਸੁਣ ਲੈਂਦੇ ਹੋ, ਕੱਟਿਓ ਨਾ। ਨਹੀਂ ਜੀ, ਕੱਟਦੇ ਨਹੀਂ। ਹਾਂਜੀ, ਨੰਬਰ 1 ਦੇਖੋ, ਗੱਲ ਕੀ ਹੈ ਕਿ ਜਿਹੜਾ ਤੁਹਾਡਾ ਪਹਿਲਾ ਸਵਾਲ ਆ, ਸ਼ਾਇਦ ਮੈਂ ਭੁੱਲ ਗਿਆ ਹੁਣ ਪਹਿਲਾ ਸਵਾਲ ਕੀ ਕੀਤਾ ਤੁਸੀਂ। ਸ਼ਾਇਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ। ਤਾਂ ਉਹਦੇ 'ਚ ਕੀ ਹੈ ਕਿ ਦੇਖੋ, ਇਹ ਜਿਹੜਾ ਬੇਅਦਬੀ ਵਾਲਾ ਮਾਮਲਾ ਹੈ ਨਾ, ਇਹ ਸਿਆਸਤ ਨੇ ਇਹਨੂੰ ਵਰਤਦੇ ਰਹਿਣਾ ਹੈ। ਸਿਆਸਤ ਨੇ ਇਹਨੂੰ ਕਿਸੇ ਤਨ ਪੱਤਨ ਨਹੀਂ ਲਾਉਣਾ ਜੀ। ਇਹ ਅੱਗੇ ਵੀ ਆਪਾਂ ਬਹੁਤ ਵੱਡੇ ਵੱਡੇ ਮੁੱਦੇ ਦੇਖੇ ਨੇ। ਕਿਉਂ? ਉਹਦਾ ਕਾਰਨ ਇਹ ਆ ਕਿ ਇਹ ਲਾ ਵੀ ਨਹੀਂ ਸਕਦੇ ਜੀ। ਇਹਨਾਂ ਦੇ ਕੋਲ ਹੈ ਨਹੀਂ ਕੁਛ ਵੀ ਇਹੋ ਜਿਹਾ, ਕਿਉਂਕਿ ਮਾਮਲਾ ਕੋਰਟ ਕਚਹਿਰੀਆਂ 'ਚ ਹੈ। ਕੋਰਟ ਕਚਹਿਰੀਆਂ ਨੇ ਜੋ ਕਾਗਜ਼ਾਂ ਦੇ ਵਿੱਚ ਹੈ ਉਹਦੇ ਅਨੁਸਾਰ ਕਰਨਾ ਹੈ। ਤੇ ਆਪਾਂ ਨੂੰ ਵੀ ਪਤਾ ਹੈ ਕਿ ਜਿਹੜਾ ਉਹ ਕੇਸ ਸੀਗਾ, ਬਹੁਤ ਕਮਜ਼ੋਰ ਸਜ਼ਾ ਵਾਲਾ ਕੇਸ ਆ, 295। ਉਹਦੇ 'ਚ ਕੁਛ ਨਹੀਂ ਹੋਣਾ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇੱਕ ਕੇਸ ਦੇ ਵਿੱਚ ਆਲਰੇਡੀ ਪ੍ਰੇਮੀਆਂ ਨੂੰ ਸਜ਼ਾ ਹੋਈ ਹੈ ਤੇ ਸਜ਼ਾ ਦਿਵਾਉਣ ਵਾਲਾ ਫੌਜੀ ਗੁਰਸੇਵਕ ਸੋ ਉਹ ਤੇ ਅਜੇ ਬੱਸੇ ਚੜ ਕੇ ਬਾਅਦ 'ਚ ਉਤਰਿਆ ਸੀ ਬੱਸ ਅੱਡੇ ਤੇ ਪ੍ਰੇਮੀ ਪਹਿਲਾਂ ਘਰੇ ਆ ਗਿਆ ਸਨ। ਕਿਉਂ? ਸਜ਼ਾ ਹੋਈ, ਪੈਰ ਤੇ ਜ਼ਮਾਨਤ ਹੋ ਗਈ। ਤਾਂ ਇਹ ਆ ਕਿ ਸਿੱਧੂ ਨੇ ਇਸ ਮੁੱਦੇ ਨੂੰ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੁੱਦੇ ਨੂੰ ਉਦੋਂ ਉਭਾਰਿਆ ਸੀ ਆਪਣੀ ਸਰਕਾਰ ਦੇ ਦੌਰਾਨ, ਜਦੋਂ ਅਮਰਿੰਦਰ ਸਿੰਘ ਨੂੰ ਕਾਬੂ ਕਰਨਾ ਸੀ। ਫਿਰ ਉਹਨਾਂ ਨੇ ਤਾਂ ਉਸੇ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਸ ਤਰ੍ਹਾਂ ਗਰਾਊਂਡ ਤਿਆਰ ਕਰ ਰਹੇ ਨੇ, ਠੀਕ ਹੈ, ਨੋ ਡਾਊਟ ਉਹ ਪਹਿਲਾਂ ਵੀ ਬੋਲਦੇ ਰਹੇ ਨੇ ਜੀ। ਜਿਹੜਾ ਗਰਾਊਂਡ ਤਿਆਰ ਕਰਨਗੇ, ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਤਾਂ ਕੁਝ ਵੀ ਨਹੀਂ ਐਸਾ ਵੈਸਾ, ਪਰ ਜੇ ਮੰਨ ਲਓ ਇਹਨਾਂ ਤੋਂ ਕੁਝ ਜ਼ਿਆਦਾ ਨਹੀਂ ਹੁੰਦਾ ਤੇ ਹੋ ਸਕਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਵੇਂ ਸਿੱਧੂ ਨੇ ਉਸ ਮਸਲੇ ਚੋਂ ਆਪਣੇ ਆਪ ਨੂੰ ਬਹੁਤ ਹੱਦ ਤੱਕ ਅੱਗੇ ਖੜਿਆ ਰਾਜਨੀਤੀ 'ਚ, ਇਸ ਤਰ੍ਹਾਂ ਦੇ ਮੁੱਦੇ ਚੁੱਕ ਕੇ, ਤਾਂ
ਠੀਕ ਹੋ ਸਕਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਵੈਸੇ ਰੋਲ 'ਚ ਸਾਨੂੰ ਨਜ਼ਰ ਆ ਜਾਣ, ਹੋ ਸਕਦਾ ਹੈ, ਜੀ ਕਿਉਂਕਿ ਉਹਨਾਂ ਦੀ ਇੱਕ ਤੇ ਤਬੀਅਤ ਵੀ ਉਹੋ ਜਿਹੀ ਹੈ, ਇੱਕ ਕਹਿ ਲਓ ਕਿ ਤਰਬੀਅਤ ਵੀ ਉਹੋ ਜਿਹੀ ਹੈ ਉਹਨਾਂ ਦੀ, ਦੋਨੇ ਚੀਜ਼ਾਂ ਹੀ ਨੇ। ਜੀ ਤਰਬੀਅਤ ਮਤਲਬ ਕਿ ਸਿਖਲਾਈ ਜਿੱਦਾਂ ਕਹਿ ਲਓ ਕਿ, ਤਾਂ ਖੈਰ ਗੱਲ ਇਹ ਆ ਕਿ ਹੁਣ ਦੇਖੋ ਅੱਗੇ ਕੀ ਬਣਦਾ, ਪਰ ਹਾਲ ਦੀ ਘੜੀ ਉਹ ਸਰਕਾਰ ਦੇ ਨਾਲ ਖਫਾ ਨੇ ਤੇ ਤੈਅ ਆ, ਸਪਸ਼ਟ ਆ। ਤੇ ਜਦੋਂ ਵੀ ਕਿਤੇ ਮੰਨ ਲਓ ਜੇ ਭਗਵੰਤ ਮਾਨ ਦੇ ਖਿਲਾਫ ਕੋਈ ਧੜਾ ਖੜਾ ਕਰਨਾ, ਤਾਂ ਮੇਰੇ ਖਿਆਲ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਸਟ ਆਪਸ਼ਨ ਹੋਣਗੇ। ਦੂਜੀ ਚੀਜ਼ ਜਿਹੜੀ ਬਲਤੇਜ ਪੰਨੂ ਹੋਰਾਂ ਬਾਰੇ, ਦੇਖੋ ਉਹਨਾਂ ਦੀ ਮਾਤਾ ਬੋਲੇ ਨੇ ਜ਼ਰੂਰ, ਚਰਨ ਕੌਰ ਜੀ, ਕਿ ਬਈ ਇਹਨਾਂ ਨੇ ਪੋਸਟ ਪਾਈ ਸੀਗੀ ਜਾਂ ਜਿਹੜਾ ਸਿਕਿਉਰਿਟੀ ਲੀਕ ਵਾਲਾ, ਤਾਂ ਇਹਦੇ ਤੇ ਗੱਲ ਇਹ ਆ ਕਿ ਅਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਡਿਮਾਂਡ ਕਰਦੇ ਹਾਂ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਉਂ ਹੋਇਆ, ਕਾਹਤੋਂ ਹੋਇਆ, ਕਿਉਂਕਿ ਇਕੱਲੇ ਬਲਤੇਜ ਪੰਨੂ ਹੀ ਨਹੀਂ, ਫਿਰ ਜਿਹਨੇ ਵੀ ਉਹ ਖਬਰ ਛਾਇਆ ਕੀਤੀ ਆ, ਜਿਹਨੇ ਵੀ ਖਬਰ ਫਲੈਸ਼ ਕੀਤੀ, ਉਹ ਸਾਰਿਆਂ ਤੇ ਕਾਰਵਾਈ ਹੋਵੇ। ਸਾਨੂੰ ਕੱਲਾ ਇੱਕ ਵਿਅਕਤੀ ਕੋ ਦੀ ਤਾਂ ਸਾਰਿਆਂ ਤੋਂ ਹੋਵੇ, ਅਸੀਂ ਕਹਿੰਦੇ ਆ। ਤੇ ਜਿਹਨੇ ਸ਼ੁਰੂ ਚ ਉਹ ਡਾਕੂਮੈਂਟ ਬਾਹਰ ਕੱਢਿਆ, ਲਿਸਟ ਬਾਹਰ ਕੱਢੀ ਹੈ, ਕਿਉਂਕਿ ਬਹੁਤ ਸੈਂਸਿਟਿਵ ਮਸਲਾ ਹੈ। ਇਹ ਜਿਹੜੇ ਕਾਗਜ਼ਾਤ ਹੁੰਦੇ ਨੇ, ਕੌਨਫੀਡੈਂਸ਼ੀਅਲ ਹੁੰਦੇ ਨੇ, ਇਹ ਨਹੀਂ ਜਨਤਕ ਕੀਤੇ ਜਾਣੇ ਚਾਹੀਦੇ। ਔਰ ਮੇਰੇ ਕੋਲ ਵੀ ਲਿਸਟ ਸੀਗੀ ਜੀ, ਮੇਰੇ ਕੋਲ ਵੀ ਉਹ ਲਿਸਟ ਸੀਗੀ, PDF ਸੀਗੀ। ਅਸੀਂ ਉਕਾਲੀ ਨਹੀਂ ਕੀਤੀ, ਚਲੋ ਮਤਲਬ ਕਿ ਬਚ ਕੇ ਕਹਿ ਲਓ, ਜਾਂ ਵਾਹਿਗੁਰੂ ਨੇ ਸਮਤ ਬਖਸ਼ੀ ਕਿ ਨਹੀਂ ਏਦਾਂ ਨਹੀਂ ਕਰਨਾ ਚਾਹੀਦਾ, ਮੈਨੂੰ ਵੀ ਭੇਜੀ ਗਈ ਸੀਗੀ। ਤਾਂ ਗੱਲ ਇਹ ਹੈ ਕਿ ਖੈਰ ਚਲੋ ਗਾਂ ਦੀ ਗੱਲ, ਉਹ ਤਾਂ ਫਿਰ ਡਾਊਨਲੋਡ ਹੋ ਕੇ ਆਉਣੀ ਸਟਾਰਟ ਹੋ ਗਈ। ਤਾਂ ਮੇਰੇ ਕੋਲ ਜਦੋਂ ਆਈ ਤਾਂ ਮੈਂ ਦੇਖਿਆ, ਮੈਂ ਕਿਹਾ ਇਹ ਤਾਂ ਨਾਮ ਬਹੁਤ ਨੇ, ਬਹੁਤ ਨਾਮ ਨੇ, ਤੇ ਨਹੀਂ ਉਜਾਗਰ ਕਰਨੇ ਚਾਹੀਦੇ। ਸਾਡਾ ਫਰਜ਼ ਬਣਦਾ ਕਿ ਨਹੀਂ, ਠੀਕ ਹੈ, ਕੋਈ ਸੂਚਨਾ ਦੇ ਲਿਹਾਜ਼ ਨਾਲ ਤਾਂ ਦੱਸ ਸਕਦੇ ਹਾਂ ਅਸੀਂ ਕਿ ਬਈ ਪੰਜਾਬ ਦੇ ਵਿੱਚ ਫਲਾਣੇ ਬੰਦੇ ਦਾ ਨਾਂ ਲੈ ਤੋਂ ਬਗੈਰ ਕਿ ਸੁਰੱਖਿਆ ਦੇ ਵਿੱਚ ਕਟੌਤੀ ਕਰ ਦਿੱਤੀ ਗਈ, VIPs ਕਹਿ ਲਓ, ਜਾਂ ਕਹਿ ਲਓ ਕਿ ਕੁਝ ਸ਼ਖਸੀਅਤਾਂ ਦੀ ਨਾਮ ਕਿਉਂ ਉਜਾਗਰ ਕਰਨਾ ਹੈ। ਤਾਂ ਇਹ ਤਾਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਹਾਲਾਂਕਿ ਚਲੋ ਆਪਾਂ ਗੱਲ ਨੂੰ ਮੁਕਾਉਂਦੇ ਆ। ਹੁਣ ਜਿਹੜੇ ਡਾਕਟਰ ਬਲਬੀਰ ਸਿੰਘ ਆ, ਉਹ ਮਾਨਸਾ ਚ ਆਏ ਸਨ 26 ਜਨਵਰੀ, ਉਹਨਾਂ ਨੇ ਕਿਹਾ ਕਿ ਬਈ ਚਾਹੇ ਸਾਡੀ ਕੋਈ ਪਾਰਟੀ ਦਾ ਵੀ ਹੋਵੇ, ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜਿਹਨੇ ਵੀ ਅਜਿਹਾ ਕੀਤਾ ਹੈ। ਜੀ ਆਪਣੇ ਅਗਲੇ ਕਾਲਰ ਨੇ ਜੀ ਓਂਕਾਰ ਸਿੰਘ। ਸਤਿ ਸ਼੍ਰੀ ਅਕਾਲ ਓਂਕਾਰ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਵੀ ਕੁਐਸਚਨ ਬਲਤੇਜ ਪੰਨੂ ਜੀ ਨੂੰ ਲੈ ਕੇ ਆ। 7 ਸਾਲ ਦਾ ਐਕਸਪੀਰੀਅੰਸ ਹੈ ਪੰਜਾਬੀ ਰੇਡੀਓ USA ਦੇ ਸਾਡਾ ਜੀ। ਮਿੰਟੂ ਜੀ ਨੂੰ ਇੱਕੋ ਹੀ ਆ, ਹੋਰ ਇੱਕ ਖਾਲਸਾ ਭਾਜੀ ਉਹਨਾਂ ਨੂੰ ਵੀ, ਕਿ ਮਤਲਬ ਸਿੱਧੂ ਮੂਸੇਵਾਲੇ ਦੀ ਕੀ ਗਲਤੀ ਸੀਗੀ, ਉਹ ਇੱਥੋਂ ਕੈਨੇਡਾ ਤੋਂ ਵਾਪਸ ਚਲ ਗਿਆ, ਉਹ ਗਲਤੀ ਸੀ ਜੀ? ਕਿ ਮਤਲਬ ਤੁਸੀਂ ਯਕੀਨ ਮੰਨੋ ਨਾ, ਸਾਲ ਹੋ ਜਾਣਾ ਸਾਨੂੰ, ਪਰ ਹਜੇ ਤੇ ਉਹ ਬੰਦਾ ਸਾਡੇ ਦਿਮਾਗ ਚੋਂ ਨਹੀਂ ਜਾਂਦਾ। ਇੱਥੇ ਬਾਹਰ ਸਾਡੇ ਨਿਆਣੇ ਵੀ, ਅਸੀਂ ਵੀ ਆ ਨਾ ਜੀ, ਪਰ ਕੋਈ ਵੀ ਬੰਦਾ ਸਰਕਾਰੀ, ਚਾਹੇ ਬਲਤੇਜ ਪੰਨੂ ਨੂੰ ਇੱਕ ਮਤਲਬ ਟਰਸਟ ਸੀ ਸਾਡਾ, ਜਿਹੜਾ ਬੰਦਾ ਪੰਜਾਬੀ ਰੇਡੀਓ ਇਹਦੇ ਬੋਲਦਾ ਹੈ ਨਾ, ਇੱਕ 7 ਸਾਲ ਦਾ ਐਕਸਪੀਰੀਅੰਸ ਸੀ ਸਾਡਾ ਜੀ। ਤੇ ਉਹ ਕਿਉਂ ਨਹੀਂ ਆਉਣ ਡਿਆ, ਜਾਂ ਤੁਸੀਂ ਕਿਉਂ ਨਹੀਂ ਅਪਰੋਚ ਕਰਦੇ ਕਿ ਬਈ ਆ ਕੇ ਇੱਕ ਵਾਰੀ ਤਾਂ ਦੱਸ ਦੇਣ ਕਿ ਬਈ 7 ਸਾਲ ਦਾ, ਜਿਹੜਾ ਜੇ ਪੁਰਾਣੇ ਬੰਦੇ ਵੀ ਹੋਣੇ ਤੁਹਾਡੇ, ਪਰ ਅਸੀਂ 7 ਸਾਲ ਹੋ ਗਏ ਸਾਨੂੰ ਸੁਣਦੇ ਨੂੰ, ਕਿ ਆ ਕੇ ਸਾਨੂੰ ਤਾਂ ਹੋਵੇ ਕਿ ਹਾਂ ਵੀ ਜਿਹੜੇ ਬੰਦੇ ਨੂੰ ਅਸੀਂ 7 ਸਾਲ ਤੋਂ ਹੋ ਗਏ ਸੁਣਦੇ ਨੂੰ, ਉਹ ਬੰਦਾ ਇੱਕ ਵਾਰੀ ਆ ਕੇ ਦੱਸ ਦੇਵੇ ਕਿ ਹਾਂ ਵੀ ਮੇਰੀ ਕੋਈ ਗਲਤੀ ਨਹੀਂ, ਜਾਂ ਤੁਹਾਡਾ ਕੋਈ ਇਨਵੋਲਵਮੈਂਟ ਆ, ਕੋਈ ਮਤਲਬ ਕੋਈ ਚੀਜ਼ ਤਾਂ ਹੋਵੇ ਨਾ। 1 ਸਾਲ ਹੋ ਜਾਣਾ ਭਾਜੀ, ਦਿਮਾਗ ਚੋਂ ਨਹੀਂ ਉਹ ਬੰਦਾ ਜਾਣ ਡਿਆ। ਇਹਦੇ ਬਾਰੇ ਤੁਹਾਡੇ ਹਾਂਜੀ ਨਹੀਂ, ਮੈਂ ਤੁਹਾਡੇ, ਮੇਰਾ ਵੀ ਸਫ਼ਰ ਲਗਭਗ ਇੰਨਾ ਹੀ ਹੈ ਇੱਥੇ ਪੰਜਾਬੀ ਰੇਡੀਓ US ਤੇ, ਤਕਰੀਬਨ ਹੁਣ ਇੰਨਾ ਹੀ ਸਫ਼ਰ ਮੇਰਾ ਹੋ ਗਿਆ ਹੋਣਾ। ਤਾਂ ਖੈਰ ਮੈਂ ਤੁਹਾਡੇ ਇਮੋਸ਼ਨ ਸਮਝਦਾ, ਤੁਹਾਡੇ ਬੱਚਿਆਂ ਦਾ ਲਗਾ, ਕਿਉਂਕਿ ਮੇਰਾ ਬੱਚਾ ਖੁਦ ਫੈਨ ਸੀਗਾ। ਮੈਂ ਆਪਣੀ ਗੱਲ ਕਰਾਂ, ਮੇਰਾ ਬੱਚਾ ਉਧਰ ਰੋਟੀ ਨਹੀਂ ਸੀ ਖਾ ਰਿਹਾ, ਹਾਲਾਂਕਿ ਮੈਂ ਇੰਨੇ ਗੀਤ ਅੱਜ ਦੀ ਪੀੜ੍ਹੀ ਦੇ ਨੌਜਵਾਨ ਗਾਇਕਾਂ ਦੇ ਮੈਂ ਨਹੀਂ ਸੁਣਦਾ ਇੰਨੇ, ਤਾਂ ਮਤਲਬ ਕਿ ਇਹ ਸਾਡੇ ਬੱਚਿਆਂ ਤੇ ਅਸਰ ਪਿਆ। ਇੱਥੋਂ ਤੱਕ ਈਵਨ ਦੋ ਕਿ ਸਾਡੀਆਂ ਔਰਤਾਂ ਜਿਹੜੀਆਂ, ਜਿਨ੍ਹਾਂ ਨੂੰ ਮਿਊਜ਼ਿਕ ਬਾਰੇ ਸ਼ਾਇਦ ਨਹੀਂ ਪਤਾ ਹੋਏਗਾ, ਉਹ ਘਰ 'ਚ ਬੈਠੀਆਂ, ਮਤਲਬ ਕਿ ਜੋ ਮਾਹੌਲ ਬਣ ਰਿਹਾ ਸੀ ਉਹ ਗਮਗੀਨ ਸਨ ਖੁਦ ਵੀ। ਮੈਂ ਤੁਹਾਡੇ ਜਜ਼ਬਾਤ ਸਮਝਦਾ, ਮੈਂ ਉਹਦੀ ਕਦਰ ਅਦਾ ਨਹੀਂ ਕਰਦਾ। ਇਹ ਪ੍ਰਵੀਨ ਜੀ, ਤੁਸੀਂ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ, ਜੇ ਪੋਸੀਬਲ ਹੈ ਤੁਸੀਂ ਅਪਰੋਚ ਕਰੋ, ਉਹਨਾਂ ਨੂੰ ਈਮੇਲ ਕਰ ਲਓ ਜਾਂ ਉਹਨਾਂ ਨੂੰ ਮੈਸੇਜ ਕਰ ਦਿਓ ਕਿ ਬਾਈ ਕੁਝ ਗੱਲਾਂ ਅਸੀਂ ਕਰਨੀਆਂ ਨੇ, ਇਹਦੇ 'ਚ ਕੀ ਹੈ। ਜੇ ਉਹ ਆਉਣਾ ਚਾਹੁੰਦੇ ਆ ਤਾਂ ਤੁਸੀਂ ਕਾਲਾ ਨਾ ਲਿਓ, ਘੱਟੋ ਘੱਟ ਆਪਣੀ ਗੱਲ ਤੇ ਰੱਖ ਦੇਣ, ਜੇ ਕੋਈ ਪੁੱਛਣਾ ਚਾਹਦੇ, ਕਿਉਂਕਿ ਜਿੱਥੇ ਕੰਮ ਕੀਤਾ ਹੁੰਦਾ ਇੱਕ ਬੰਦੇ ਨੇ, ਚਲੋ ਹੁੰਦੇ ਆ ਕੁਝ ਸਵਾਲ ਹੁੰਦੇ ਆ, ਤੇ ਠੀਕ ਆ, ਤੁਸੀਂ ਆਪਣੀ ਗੱਲ ਪਹੁੰਚਾ ਦਿਓ ਉਹਨਾਂ ਤੱਕ। ਜੇ ਉਹ ਨਹੀਂ ਚਾਹਣਗੇ ਤਾਂ ਤਦ ਵੀ ਤੁਹਾਡਾ ਤਾਂ ਕੋਈ ਜ਼ੋਰ ਨਹੀਂ ਹੈ। ਜੇ ਸਰੋਤੇ ਚਾਹੁੰਦੇ ਆ ਤਾਂ ਤੁਸੀਂ ਆਪਣੀ ਮੈਨੇਜਮੈਂਟ ਨਾਲ ਗੱਲ ਕਰੋ, ਬਈ ਆਹ ਗੱਲ ਹੈ।
ਜੇ ਉਹ ਚਾਹਣ ਉਹਨਾਂ ਨੂੰ ਕਹਿ ਦਿਓ ਕਿ ਹਾਂ ਬਈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਆ ਕੇ, ਇਹ ਉਹੀ ਮੰਚ ਹੈ ਜਿੱਥੇ ਤੁਸੀਂ ਗੱਲਾਂ ਰੱਖਦੇ ਰਹੇ ਹੋ। ਜੀ, ਜੀ, ਬਿਲਕੁਲ। ਸੋ ਤੁਹਾਡਾ ਸੁਝਾਅ ਆ ਗਿਆ ਜੀ, ਜ਼ਰੂਰ ਇਹਦੇ ਤੇ ਗੌਰ ਕਰਾਂਗੇ ਓਂਕਾਰ ਸਿੰਘ ਜੀ। ਆਪਣੇ ਅਗਲੇ ਕਾਲਰ ਨੇ ਜੀ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਜਸਵੀਰ ਜੀ, ਤੁਸੀਂ ਆਨ ਏਅਰ ਹੋ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜਸਵੀਰ ਸਿੰਘ ਜੀ। ਹਾਂਜੀ ਮਿੰਟੂ ਜੀ, ਆਪਣੇ ਵੀਕ ਦੀ ਵੱਡੀ ਡਿਵੈਲਪਮੈਂਟ ਹੋਈ 29 ਜਨਵਰੀ ਨੂੰ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪਈਆਂ ਨਿਊਜ਼ੀਲੈਂਡ ਤੇ ਉਹਦੇ ਉੱਤੇ ਜਿਹੜਾ ਨਿਊਜ਼ ਮੀਡੀਆ, ਭਾਰਤ ਦੇ ਨਿਊਜ਼ ਮੀਡੀਆ ਨੇ ਰੋਲ ਅਦਾ ਕੀਤਾ ਨਾ, ਉਹਦੇ ਤੇ ਸਵਾਲ ਏ। ਵੇਖੋ ਇਹਨਾਂ ਵੈਸਟਰਨ ਕੰਟਰੀਆਂ ਵਿੱਚ ਮਿੰਟੂ ਜੀ ਤੁਸੀਂ ਕੋਈ ਵੀ ਮੰਗ ਡੈਮੋਕ੍ਰੇਟ ਪ੍ਰੋਸੈਸ ਰਾਹੀਂ ਰੱਖ ਸਕਦੇ ਹੋ। ਵੀ ਸਰਕਾਰ ਭਾਵੇਂ ਨਾ ਵੀ ਚਾਹੁੰਦੀ ਹੋਵੇ ਪਰ ਉਹਨੂੰ ਰੋਕ ਨਹੀਂ ਸਕਦੀ। ਨਿਊਜ਼ੀਲੈਂਡ 'ਚ ਪਈਆਂ ਨੇ ਕਿ ਆਸਟ੍ਰੇਲੀਆ 'ਚ? ਨਹੀਂ ਜੀ, ਆਸਟ੍ਰੇਲੀਆ 'ਚ ਪਈਆਂ ਨੇ। ਕਿਹਾ ਆਸਟ੍ਰੇਲੀਆ 'ਚ ਪਈਆਂ, ਕਹਿ ਰਿਹਾ ਮਲਬਰਨ 'ਚ ਵੀ ਸਰਕਾਰ ਉਹ ਪ੍ਰੋਸੈਸ ਨੂੰ ਨਹੀਂ ਰੋਕ ਸਕਦੀ ਜਿੰਨੀ ਦੇਰ ਉਹਦੇ ਵਿੱਚ ਕੋਈ ਹਿੰਸਾ ਵਾਰਦਾਤ ਨਹੀਂ ਹੁੰਦੀ। ਤੇ ਹੁਣ ਵੇਖੋ ਜਦੋਂ ਇਹ ਰੈਫਰੈਂਡਮ ਜਿਹੜਾ ਇੰਗਲੈਂਡ ਤੋਂ ਸ਼ੁਰੂ ਹੋਇਆ, ਜਦੋਂ ਕਈ ਮੁਲਕਾਂ 'ਚ ਹੁੰਦਾ ਸਿੱਧਾ ਆਸਟ੍ਰੇਲੀਆ ਚਲਾ ਜਾਂਦਾ ਤਾਂ ਇੱਕਦਮ ਖਬਰਾਂ ਆ ਰਹੀਆਂ ਹੁੰਦੀਆਂ ਨੇ, ਨਿਊਜ਼ ਮੀਡੀਆ ਤੁਸੀਂ ਵੀ ਸੁਣੀਆਂ ਹੋਣੀਆਂ ਨੇ, ਮੰਦਿਰਾਂ ਉੱਤੇ ਹਮਲਾ ਹੋ ਗਿਆ, ਜਾਣੀ ਕਿ ਮੰਦਿਰਾਂ ਦੀਆਂ ਕੰਧਾਂ 'ਚ ਨਾਅਰੇ ਲਿਖੇ ਗਏ ਨੇ ਖਾਲਿਸਤਾਨ ਰੈਫਰੈਂਡਮ ਜਾਂ ਮੋਦੀ ਦੇ ਖਿਲਾਫ। ਤੇ ਫਿਰ ਕੀ ਹੁੰਦਾ, 29 ਜਨਵਰੀ ਨੂੰ 4 ਗੁਜਰਾਤੀ ਮੁੰਡੇ ਫੜੇ ਜਾਂਦੇ ਨੇ। ਉਹ ਮੰਨਦੇ ਨੇ ਕੈਮਰੇ ਅੱਗੇ, ਉਹਨਾਂ ਕੋਲ ਸਾਰੇ ਦ੍ਰਿਸ਼ ਫੜੇ ਜਾਂਦੇ ਨੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ, ਜਾਣੀ ਕਿ ਮੰਦਿਰਾਂ ਦੇ ਉੱਤੇ ਲਿਖਣਾ। ਕਿਹੜੀ ਕੰਟਰੀ 'ਚ ਫੜੇ ਜਾਂਦੇ ਨੇ ਜੀ ਉਹ? ਹਾਂਜੀ ਉਹਦੇ 'ਚ ਫੜੇ ਜਾਂਦੇ ਨੇ ਆਪਣੇ ਮਲਬਰਨ ਦੇ ਵਿੱਚ, ਤੇ ਉਹ ਕੈਮਰੇ ਅੱਗੇ ਮੰਨਦੇ ਨੇ। ਮੈਂ ਨਹੀਂ ਵੇਖਿਆ ਵੀ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਭਾਰਤ ਦੇ ਨਿਊਜ਼ ਮੀਡੀਆ ਨੇ ਖਬਰ ਚਲਾਈ ਹੋਵੇ। ਹੁਣ ਜਦੋਂ ਰੈਫਰੈਂਡਮ ਹੋ ਰਿਹਾ ਹੁੰਦਾ ਹੈ, ਵੱਡੀ ਵੋਟਿੰਗ ਹੋ ਰਹੀ ਹੁੰਦੀ ਹੈ, ਇੱਕਦਮ ਲੋਕ ਤਿਰੰਗੇ ਝੰਡੇ ਲਾ ਕੇ ਰੈਫਰੈਂਡਮ ਦੇ ਵਿੱਚ ਆ ਜਾਂਦੇ ਨੇ, ਲਾਈਨਾਂ ਦੇ ਵਿੱਚ ਆ ਵੱਜਦੇ ਨੇ, ਤੇ ਉੱਥੇ ਹੁੰਦੀ ਹੈ ਹਿੰਸਾ। ਤੁਸੀਂ ਮਾਰਕਪਾਈ ਵੇਖੀ ਹੋਣੀ। ਹੁਣ ਕਾਨੂੰਨ ਤੇ ਕਹਿੰਦਾ ਵੀ ਜਦੋਂ ਤੁਸੀਂ ਆਪਣਾ ਪ੍ਰੋਟੈਸਟ ਕਰਨਾ ਵੀ ਹੈ ਤੇ ਪਹਿਲਾਂ ਪਰਮਿਟ ਲਓ ਪੁਲਿਸ ਤੋਂ, ਜੇ ਨਹੀਂ ਵੀ ਲਿਆ ਤੇ ਪੁਲਿਸ ਨੂੰ ਦੱਸ ਦਿਓ ਭਾਈ ਅਸੀਂ ਜਾ ਰਹੇ ਹਾਂ, ਪੁਲਿਸ ਪ੍ਰੋਟੈਕਸ਼ਨ ਕਰ ਰਹੀ ਹੈ। ਹੁਣ ਇੱਥੋਂ ਇਹ ਸਾਬਤ ਹੁੰਦਾ ਵੀ ਭਾਰਤ ਸਰਕਾਰ ਦਾ ਮਕਸਦ ਹੀ ਇਹ ਵੀ ਇੱਥੇ ਹਿੰਸਾ ਕਰਵਾਈ ਜਾਏ ਤੇ ਹੋਵੇ। ਹੁਣ ਮੇਰਾ ਸਵਾਲ ਮੁੜ ਕੇ ਆਉਂਦਾ ਵੀ ਕੀ ਨਿਊਜ਼ ਮੀਡੀਆ ਦੱਸ ਰਿਹਾ ਵੀ ਕੀ ਉਹਨਾਂ ਨੇ ਪਰਮਿਟ ਨਹੀਂ ਸੀ ਲਿਆ, ਜਾਂ ਜਿਹੜੇ ਗੁਜਰਾਤੀ ਮੁੰਡੇ ਫੜੇ ਗਏ ਨੇ ਉਹ ਆਪਣਾ ਉਹਨਾਂ ਨੇ ਮੰਨਿਆ ਹੋਇਆ ਵੀ ਭਾਰਤ ਦਾ ਨਿਊਜ਼ ਮੀਡੀਆ ਇੱਕ ਪਾਸੇ ਜੀ ਨਿਊਜ਼ ਕੌਣ ਚਲਾ ਰਿਹਾ ਜੀ? ਮਿਹਰਬਾਨੀ। ਨਹੀਂ ਸਰ, ਦੇਖੋ ਹਿੰਸਾ ਵਾਲੀਆਂ ਵੀਡੀਓ, ਹਿੰਸਾ ਨੂੰ ਆਪਾਂ ਜਸਟੀਫਾਈ ਨਾ ਕਰੀਏ ਕਿ ਚਲੋ ਜੇ ਪ੍ਰੋਟੈਸਟਰ ਨੇ ਮੰਨ ਲਓ ਕਿਸੇ ਜਗ੍ਹਾ ਤੇ ਇਜਾਜ਼ਤ ਨਹੀਂ ਲਈ ਤਾਂ ਫਿਰ ਤੁਸੀਂ ਵੀ ਲੀਗਲੀ ਸਹਾਰਾ ਲਓ ਨਾ ਉਹਨਾਂ ਨੂੰ ਰੋਕਣ ਵਾਸਤੇ। ਆਪਾਂ ਆਪੇ ਤਾਂ ਕਹਿ ਰਹੇ ਹਾਂ ਕਿ ਕਾਨੂੰਨ ਦੇ ਦਾਇਰੇ 'ਚ, ਤਾਂ ਫਿਰ ਜੇ ਮੰਨ ਲਓ ਕੋਈ ਬੰਦਾ ਕਾਨੂੰਨ ਤੋੜ ਰਿਹਾ ਹੈ ਤਾਂ ਕਾਨੂੰਨ ਇਹ ਥੋੜੀ ਕਹੇਗਾ ਕਿ ਤੁਸੀਂ ਕਾਨੂੰਨ ਤੋੜਨ ਵਾਲੇ ਦੇ ਹੱਥ ਪੈਰ ਤੋੜ ਦੇਵੋ। ਤੁਸੀਂ ਵੀ ਫਿਰ ਲੀਗਲੀ ਕਾਰਵਾਈ ਕਰੋ ਨਾ। ਸੈਕੰਡ ਚੀਜ਼ ਇਹ ਆ ਕਿ ਉਹ ਗੁਜਰਾਤੀ ਬੰਦੇ ਜਿਹੜੇ ਫੜੇ ਗਏ ਨੇ, ਉਹਨਾਂ ਦਾ ਕੋਈ ਵੀਡੀਓ ਵਗੈਰਾ ਜਾਂ ਉਧਰ ਦਾ ਕੋਈ ਆਸਟ੍ਰੇਲੀਅਨ ਮੀਡੀਆ ਦਾ ਕੋਈ ਵੀ ਲਿੰਕ ਵਗੈਰਾ ਜਿਹੜਾ ਹੈ ਉਹ ਅਸੀਂ ਦੇਖਿਆ ਨਹੀਂ ਹੈ। ਮੈਂ ਇਮਾਨਦਾਰੀ ਨਾਲ ਕਹਾਂ ਘੱਟੋ ਘੱਟ, ਕਿਉਂਕਿ ਜਸਵੀਰ ਸਿੰਘ ਜੀ ਵਖਰੇਵੇਂ ਜਾਂ ਸਹਿਮਤੀ ਉਹ ਅਲੱਗ ਹੁੰਦੀ ਹੈ। ਤੁਹਾਨੂੰ ਪਤਾ ਹੈ ਆਪਾਂ ਹਮੇਸ਼ਾ ਉਹ ਗੱਲ ਕਰਦੇ ਹਾਂ ਜਿਹੜੀ ਆਪਣੇ ਕੋਲ ਤਥਾਤਮਕ ਤੌਰ ਤੇ ਮੌਜੂਦ ਹੋਵੇ। ਮੈਂ ਉਹ ਚੀਜ਼ ਨਹੀਂ ਕਿਤੇ ਵੀ ਵੇਖੀ, ਘੱਟੋ ਘੱਟ ਮੈਂ ਕਿਤੇ ਵੀ ਨਹੀਂ ਵੇਖੀ। ਜ਼ਰੂਰ ਜੇ ਉਹ ਮਿਲ ਗਈ ਤਾਂ ਮੈਂ ਕੋਸ਼ਿਸ਼ ਕਰਾਂਗਾ। ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਤੁਸੀਂ ਮੈਨੂੰ ਭੇਜੋ, ਮੇਰਾ ਫਰਜ਼ ਹੈ, ਮੇਰਾ ਕੰਮ ਹੈ, ਮੇਰਾ ਪੇਸ਼ਾ ਹੈ, ਮੈਂ ਲੱਭਾਂਗਾ ਉਹਨੂੰ ਤੇ ਉਹ ਦੇਖਾਂਗੇ ਕਿ ਉਹਦੇ 'ਚ ਕੀ ਸੱਚ ਹੈ। ਰਹੀ ਗੱਲ ਕਿ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਅਹਿੰਸਾਵਾਦੀ ਹੋ ਕੇ ਬਈ ਤੁਸੀਂ ਆਪਣਾ ਕੁਝ ਵੀ ਕਰ ਸਕਦੇ ਹੋ, ਰੈਫਰੈਂਡਮ ਵਗੈਰਾ ਜੋ ਵੀ ਬਣਦਾ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਜੇ ਕੋਈ ਮੰਨ ਲਓ ਲੀਗਲੀ ਠੀਕ ਨਹੀਂ ਹੈ ਤਾਂ ਆਪਾਂ ਹਿੰਸਾਤਮਕ ਨਾ ਹੋਈਏ। ਹੁਣ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ, ਪਰ ਕੈਨੇਡਾ ਦੇ ਵਿੱਚ ਮੰਦਰਾਂ ਤੇ ਉਹੀ ਮਸਲਾ ਹੋਇਆ ਨਾ, ਉੱਥੇ ਭੰਨਤੋੜ ਹੋਈ ਹੈ, ਤਾਂ ਉੱਥੇ ਵੀ ਭੰਨਤੋੜ ਹੋਈ ਹੈ। ਹੁਣ ਜਦ ਤੱਕ ਖੁੱਲ ਕੇ ਇਹ ਕਹੀਏ ਕਿ ਬਈ ਕੋਈ ਤੀਜੀ ਧਿਰ ਕਰ ਰਹੀ ਹੈ ਜਾਂ ਕਰਵਾ ਰਹੀ ਹੈ, ਫਿਰ ਉਹਦੇ ਤੇ ਅਸੀਂ ਇਕੱਠੇ ਹੋਈਏ। ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਮੰਨ ਲਓ ਫਰਜ਼ ਕਰੋ ਮੰਦਿਰ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਜਾਂਦਾ, ਫਿਰ ਅਸੀਂ ਕਿੰਨੀ ਕੁ ਉੱਥੇ ਮੁਖਾਲਫਤ ਕਰਦੇ ਹਾਂ ਕਿ ਨਹੀਂ ਧਾਰਮਿਕ ਸਥਾਨਾਂ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਹੋ ਬਈ? ਫਿਰ ਸਾਨੂੰ ਵੀ ਖੁੱਲ ਕੇ ਇਹ ਚੀਜ਼ ਕਹਿਣੀ ਚਾਹੀਦੀ ਹੈ ਕਿ ਬਈ ਧਾਰਮਿਕ ਸਥਾਨਾਂ ਦੀ ਕਿਉਂ ਭੰਨਤੋੜ ਹੋ ਰਹੀ ਹੈ। ਭਾਵੇਂ ਤੀਜੀ ਧਿਰ ਕਰ ਰਹੀ, ਫਿਰ ਸਾਨੂੰ ਮੁਖਾਲਫਤ ਕਰਨੀ ਚਾਹੀਦੀ ਹੈ ਕਿ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਅੱਜ ਕਿਸੇ ਦੇ ਧਾਰਮਿਕ ਸਥਾਨ ਤੇ ਜੇ ਕੋਈ ਨੁਕਸਾਨ ਪਹੁੰਚਦਾ, ਕੱਲ ਨੂੰ ਕੋਈ ਤੀਜੀ ਧਿਰ ਫਿਰ ਸਾਡੇ ਧਾਰਮਿਕ ਸਥਾਨ ਤੱਕ ਵੀ ਪਹੁੰਚੇਗੀ। ਉਹ ਤਾਂ ਰਲ ਮਿਲ ਕੇ ਇਹ ਚੀਜ਼ ਜਿਹੜੀ ਹੈ ਉਠਾਉਣੀ ਚਾਹੀਦੀ ਹੈ। ਇੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੰਦਰ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ।
ਮੈਂ ਕੁਐਸਚਨ ਇਹ ਸੀਗਾ ਜੀ, ਕਰਤਾਰਪੁਰ ਨੂੰ ਜਾਣਾ ਹੋਵੇ ਤਾਂ ਕੀ ਪ੍ਰੋਸੀਜਰ ਹੈ ਜਾਣ ਦਾ? ਕਰਤਾਰਪੁਰ ਸਾਹਿਬ ਉਹ ਤਾਂ ਜਿਹੜਾ ਤੁਹਾਨੂੰ ਲਾਂਘਾ ਜੀ ਖੁੱਲਿਆ ਜੀ? ਪੋਰਟਲ ਦੇ ਥਰੂ ਅਪਲਾਈ ਕਰਨਾ ਪਵੇਗਾ ਜੀ। ਅੱਛਾ, ਵੈਬਸਾਈਟ ਤੋਂ ਦੱਸ ਸਕਦੇ ਹੋ ਕੀ ਹੈ? ਨਹੀਂ, ਮੈਨੂੰ ਨਹੀਂ ਪਤਾ ਸਰ, ਤੇ ਉਹ ਤਾਂ ਵੈਸੇ ਮਿਲ ਜਾਣੀ ਹੈ ਤੁਹਾਨੂੰ। ਉਹ ਤਾਂ ਜੇ ਤੁਸੀਂ ਇੰਡੀਆ ਚ ਆ ਕੇ ਅਪਲਾਈ ਕਰਨਾ ਹੈ ਉਹ ਸ਼ਾਇਦ ਅਲੱਗ ਹੋਏਗਾ ਹਾਂਜੀ, ਪ੍ਰੋਸੀਜਰ, ਇੱਦਾਂ ਜੇ ਇੱਥੋਂ ਕਰਨਾ ਤਾਂ ਸ਼ਾਇਦ ਅਲੱਗ ਹੋਏਗਾ। ਹਾਂਜੀ ਹਾਂਜੀ, ਜੇ ਤੁਸੀਂ ਇੰਡੀਆ ਦੇ ਲਈ ਇਹ ਕਰ ਇਹ ਰਹੇ ਤੁਹਾਨੂੰ ਤੁਸੀਂ ਨਾ ਏਦਾਂ ਕਰਿਓ, ਰਾਜਕਰਨਵੀਰ ਸਿੰਘ ਨੂੰ ਪੁੱਛ ਲਿਓ, ਉਹ ਬਿਹਤਰ ਦੱਸ ਦੇਣਗੇ ਤੁਹਾਨੂੰ। ਜੀ ਜੀ, ਅੱਛਾ ਜੀ, ਹਾਂਜੀ, ਥੈਂਕ ਯੂ ਇੰਦਰ ਸਿੰਘ ਜੀ, ਥੈਂਕ ਯੂ, ਬਹੁਤ ਬਹੁਤ ਹਾਂਜੀ। ਧੰਨਵਾਦ। ਚੰਗਾ। ਅਜੇ ਵੀਰ ਸੋਹੀ ਜੀ, ਸਤਿ ਸ਼੍ਰੀ ਅਕਾਲ ਸੋਹੀ ਜੀ, ਤੁਸੀਂ ਆਉਣੇ। ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ ਤੇ ਮਿੰਟੂ ਜੀ, ਸਤਿ ਸ੍ਰੀ ਅਕਾਲ। ਸੋਹੀ ਬੋਲਦਾ ਸੀ ਸਤਿ ਸ਼੍ਰੀ ਅਕਾਲ ਟੈਕਸ ਸਰ। ਤੋਂ। ਹਾਂਜੀ, ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ ਜੀ। ਇੱਕ ਮੈਂ ਬੇਨਤੀ ਕਰਨੀ ਸੀ ਪੰਜਾਬੀ ਰੇਡੀਓ ਦੇ ਰਾਹੀਂ ਜੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ, ਜੀ ਵੀ 1 ਸਾਲ ਹੋ ਗਿਆ ਉਹ ਆਤਮਾ ਨੂੰ ਗਈ ਨੂੰ, ਹਨਾ। ਆਪਾਂ ਸਾਰੇ ਪੰਜਾਬੀ ਜਾਂ ਉਹਨਾਂ ਦੇ ਜਿੰਨੇ ਵੀ ਫੈਨ ਨੇ ਉਹਦੇ ਦੁੱਖ ਦੇ ਵਿੱਚ ਆਪਾਂ ਹਜੇ ਤੱਕ ਨਿਕਲ ਨਹੀਂ ਪਾਏ। ਹੁਣੇ ਜੀ ਜੀ ਜੀ, ਅਜੇ ਵੀਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹਾਂਜੀ, ਮਿੰਟੂ ਜੀ, ਕੁਝ ਸਵਾਲ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਆਏ ਸੀ, ਉਹਨਾਂ ਵੱਲ ਵੀ ਵੱਧਦੇ ਹਾਂ ਆਪਾਂ। ਨਵਜੋਤ ਸਿੱਧੂ ਦੀ ਰਿਹਾਈ ਬਾਰੇ ਪੁੱਛਣਾ ਚਾਹੁੰਦੇ ਸੀ ਆਪਣੇ, ਉਹ ਪੁੱਛ ਰਹੇ ਸੀਗੇ ਕਿ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਜੇ ਕੋਈ ਤੁਸੀਂ ਜਾਣਕਾਰੀ ਦੇ ਸਕੋ ਤਾਂ। ਦੇਖੋ, ਸਤਵਿੰਦਰ ਨਵਜੋਤ ਸਿੰਘ ਭਿੰਦਰ ਜੀ ਦਾ ਸਿੱਧੂ ਇਹ ਦੀ ਸਵਾਲ ਸੀ। ਰਿਹਾਈ ਜਿਹੜੀ ਹੈ, ਹਾਂਜੀ ਉਹ ਮੇਰਾ ਮੰਨਣਾ ਇਹ ਆ ਕਿ ਜੇ ਉਹਨੂੰ ਇਹ ਫੁੱਲ ਕਟਾਉਂਦੇ ਵੀ ਹੈ, ਹਾਂਜੀ ਫੁੱਲ ਸਜ਼ਾ ਕਟਾਉਂਦੇ ਵੀ ਹੈ, ਜੀ ਉਹਦਾ ਸਰੈਂਡਰ ਹੋਇਆ ਸੀਗਾ ਸਿੱਧੂ ਸਾਹਿਬ ਦਾ, ਲਾ ਲਓ ਕਿ 20 ਮਈ ਨੂੰ, ਠੀਕ ਹੈ। ਤੇ 20 ਮਈ ਨੂੰ ਉਹਦੀ ਬਣਦੀ ਹੈ ਡਿਊਟੀ ਰਿਹਾਈ, ਤਰੀਕੀ ਉਹਨੂੰ ਕਹਿੰਦੇ ਆ, ਤਰੀਕੀ ਰਿਹਾਈ, ਕਿ ਉਸ ਤਰੀਕ ਨੂੰ ਉਹਦੀ ਰਿਹਾਈ ਬਣ ਜਾਏਗੀ, 1 ਸਾਲ ਪੂਰਾ ਹੋਏਗਾ। ਜੀ ਪਰ ਇਹ ਆ ਕਿ ਉਹਦੇ ਚ ਉਹਨੂੰ ਘੱਟੋ ਘੱਟ 50 ਦਿਨ ਪੈਣੇ ਹੀ ਪੈਣੇ ਨੇ ਮਾਫੀ ਦੇ, ਉਹ ਕੋਈ ਨਹੀਂ ਰੋਕ ਸਕਦਾ। ਤਾਂ ਉਹਨੂੰ 50 ਨੂੰ ਤੁਸੀਂ ਮਾਈਨਸ ਕਰ ਲਓ ਉਹਦੇ ਚੋਂ, ਮਤਲਬ ਕਿ ਲਾ ਲਓ ਕਿ ਅਪ੍ਰੈਲ ਦਾ ਪਹਿਲਾ ਜਾਂ ਦੂਜਾ ਹਫਤਾ ਰਿਹਾਈ ਦਾ ਹਫਤਾ ਬਣ ਜਾਏਗਾ ਸਿੱਧੂ ਦਾ, ਜੇ ਫੁੱਲ ਵੀ ਕੱਟਦਾ ਹੈ ਤਾਂ। ਮਤਲਬ ਠੀਕ ਹੈ ਕਿ ਵਾਢੀਆਂ ਦੇ ਵਿੱਚ ਸਿੱਧੂ ਦੀ ਰਿਹਾਈ ਹੋ ਜਾਏਗੀ, ਇਹ ਤੈਅ ਹੈ ਜੀ। ਕਿਉਂਕਿ ਦੇਖੋ ਨਾ, ਉਹਦੇ ਚ 4 ਐਤਵਾਰ ਆਉਂਦੇ ਆ ਮਹੀਨੇ ਚ, ਉਹ 4 ਐਤਵਾਰ ਪੈ ਜਾਂਦੇ ਆ, ਜਿਹੜਾ ਵੀ ਬੰਦਾ ਮੁਸ਼ੱਕਤ ਕਰਦਾ ਉੱਥੇ। ਜੀ ਜੀ ਸਿੱਧੂ ਕਾਗਜ਼ਾਂ ਦੇ ਵਿੱਚ ਮੁਸ਼ੱਕਤ ਹੀ ਕਰ ਰਿਹਾ ਨਾ। ਬਾਹਰੋਂ ਚੌਕਾ 48 ਇਹ ਹੋ ਗਏ, ਜੀ ਤੇ ਕੁਝ 2-4 ਦਿਨ ਕੋਈ ਹੋਰ ਪੈ ਗਏ ਤਾਂ ਹੋ ਸਕਦਾ 1.5-2 ਮਹੀਨੇ ਦੀ ਮਾਫੀ ਮਿਲ ਜਾਵੇ। ਉਹਦੇ ਚ ਸਰਕਾਰ ਦਾ ਐਡਾ ਕੋਈ ਰੋਲ ਨਹੀਂ ਹੁੰਦਾ, ਜੀ ਉਹ ਜੇਲ੍ਹ ਵਾਲੇ ਆਪਣੇ ਆਪ ਹੀ ਚਾੜ ਦਿੰਦੇ, ਉਹ ਜਿਹੜੀ ਕੈਦੀ ਦੀ ਹਿਸਟਰੀ ਟਿਕਟ ਹੁੰਦੀ ਹੈ। ਜੀ 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 ਹਾਂਜੀ, ਪਰ ਜੇ ਸਰਕਾਰ ਹੁਣ ਉਹਦੇ ਤੇ ਵੀ ਢਿੱਕਾ ਢਾ ਦੇਵੇ ਤਾਂ ਭਾਈ ਹੁਣ ਸਰਕਾਰ ਤਾਂ ਜ਼ੋਰਾਵਰ ਹੈ ਨਾ, ਉਹਨੂੰ ਫਿਰ ਕੌਣ ਰੋਕ ਸਕਦਾ। ਪਰ ਫਿਰ 20 ਤਰੀਕ ਤਾਂ ਹੈਗੀ ਹੈ ਕਿ ਉਹ ਨੋਟ ਕਰ ਲਓ ਤੁਸੀਂ। ਜੀ ਬਿਲਕੁਲ। ਅਜੇ ਵੀਰ ਜੀ ਇੱਕ ਵਾਰ ਫਿਰ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਅਜੇ ਵੀਰ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ ਤੇ ਮਿੰਟੂ ਗੁਰਸਰੀਆ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਤੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ। ਮੈਂ ਤਾਂ ਬੇਨਤੀ ਕਰਨੀ ਸੀਗੀ ਪੰਜਾਬੀ ਰੇਡੀਓ ਦੇ ਰਾਹੀਂ, ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੂੰ 1 ਸਾਲ ਹੋ ਗਿਆ, ਉਹਨੂੰ ਆਤਮਾ ਨੂੰ ਸਾਡੇ ਤੋਂ ਵਿਛੜਿਆ ਨੂੰ। ਇਹ ਏਦਾਂ ਤਾਂ ਮਤਲਬ ਕਿ ਹੌਲੀ ਹੌਲੀ ਲੋਕਾਂ ਨੇ ਭੁੱਲ ਜਾਣਾ ਹੈ ਉਹਨੂੰ। ਤੇ ਮੈਂ ਬੇਨਤੀ ਕਰਨੀ ਹੈ ਬਲਕੌਰ ਸਿੰਘ ਜੀ ਨੂੰ ਵੀ, ਦੇਖੋ ਉਹਨਾਂ ਦੇ ਸਟੰਟ ਵੀ ਪੈ ਚੁੱਕੇ ਨੇ 4-5। ਹਾਂਜੀ, ਉਹ ਇੱਕ ਮੌਕਾ ਲੈ ਲੈਣ ਕਿਸੇ ਵੀ ਬੇਬੀ ਦਾ। ਅੱਜ ਕੱਲ ਤਾਂ ਇੰਨੀਆਂ ਟੈਕਨੀਕਾਂ ਨੇ ਵੀ ਇੱਕ ਬੱਚੇ ਨੂੰ ਹੋਰ ਜਨਮ ਦੇ ਦੇਣ ਉਹ, ਤਾਂ ਕਿ ਜਿਹੜੀ ਉਹਦੇ ਫੈਨ ਨੇ ਉਹਨਾਂ ਨੂੰ ਵੀ ਥੋੜੀ ਜਿਹੀ ਸ਼ਾਂਤੀ ਮਿਲੇ ਤੇ ਉਹ ਆਤਮਾ ਵੀ ਦੁਬਾਰਾ ਵਾਪਸ ਆ ਸਕਦੀ ਆ। ਠੀਕ ਹੈ, ਕਿਉਂਕਿ ਉਹ ਅੱਜ ਸੈਕੰਡ ਉਹਨਾਂ ਨੂੰ ਬੇਨਤੀ ਸੀ ਇਲੈਕਸ਼ਨ ਦੇ ਵਿੱਚ ਜ਼ਰੂਰ ਖੜਨ, ਉਹ ਜਿੱਤਣ। ਹੁਣ ਲੋਕਾਂ ਨੇ ਜਿਤਾ ਦੇਣਾ ਉਹਨਾਂ ਨੂੰ। ਜਿਹੜਾ ਉਹ ਹੁਣ ਲੋਕਾਂ ਦੇ ਸਰਕਾਰ ਦੇ ਮੂਹਰੇ ਬੇਨਤੀਆਂ ਕਰਦੇ ਨੇ ਵੀ ਮੂਸੇਵਾਲੇ ਨੂੰ ਇਨਸਾਫ ਦਵੋ, ਉਹ ਜੇ ਉਹਨਾਂ ਦੇ ਆਪਣੇ ਹੱਥ 'ਚ ਪਾਵਰ ਹੋਊਗੀ ਉਹ ਖੁਦ ਲੈਣਗੇ, ਹਨਾ। ਇਹ ਸਰਕਾਰਾਂ ਚਾਹੇ ਕੋਈ ਵੀ ਹੋਣ, ਉਹਨਾਂ ਨੇ ਨਹੀਂ ਦੇਣਾ। ਤਾਂ ਉਹਨਾਂ ਨੂੰ ਇਹੀ ਬੇਨਤੀ ਆ ਬਲਕੌਰ ਸਿੰਘ ਜੀ ਨੂੰ ਵੀ, ਇੱਕ ਤੇ ਇਲੈਕਸ਼ਨ ਦੇ ਵਿੱਚ ਆਉਣ, ਪੋਲਿਟਿਕਸ ਦੇ ਵਿੱਚ ਜਿੱਤ ਜਾਣਾ ਹੈ ਉਹਨਾਂ ਨੇ, ਤੇ ਇੱਕ ਬੱਚੇ ਨੂੰ ਜ਼ਰੂਰ ਜਨਮ ਦੇਣ। ਤੇ ਸਾਨੂੰ ਪੰਜਾਬੀਆਂ ਨੂੰ ਵੀ, ਜਿਹੜੇ ਉਹਦੇ ਫੈਨ ਨੇ, ਉਹਨਾਂ ਨੂੰ ਇੱਕ ਮੁਹਿੰਮ ਚਲਾਉਣੀ ਚਾਹੀਦੀ ਆ। ਜਿੱਦਾਂ ਮਰਜ਼ੀ ਚਾਹੇ ਪੰਜਾਬੀ ਰੇਡੀਓ ਦੇ ਰਾਹੀਂ ਚਲਾਓ, ਵੀ ਆਪਾਂ ਉਹਨਾਂ ਤੱਕ ਗੱਲ ਪਹੁੰਚਾਈਏ, ਕਿੱਦਾਂ ਸਿਗਨੇਚਰ ਕਰੀਏ, ਕੀ ਕਰੀਏ ਆਪਾਂ। ਮਿੰਟੂ ਜੀ ਇਹ ਪਲੀਜ਼ ਤੁਹਾਨੂੰ ਬੇਨਤੀ ਹੈ ਜੀ, ਇਹ ਜ਼ਰੂਰ ਕਰੋ ਜੀ ਇਹ। ਜੀ ਥੈਂਕ ਯੂ ਸਰ। ਪਤਾ ਕੀ ਗੱਲ ਹੈ, ਦੇਖੋ ਏਦਾਂ ਦੀ ਗੱਲ ਆਪਾਂ ਇੰਨੇ ਘੱਟ ਸਮੇਂ ਬਾਅਦ ਕਰਦੇ ਠੀਕ ਨਹੀਂ ਲੱਗਦੇ ਜੀ, ਕਿਉਂਕਿ ਉਹਨਾਂ ਦੀ ਨਿੱਜੀ ਜ਼ਿੰਦਗੀ, ਉਹ ਸ਼ਾਇਦ ਆਪਣੇ ਨਾਲੋਂ ਅੱਗੇ ਬਹੁਤ ਜ਼ਿਆਦਾ ਸੋਚਦੇ ਹੋਣਗੇ।
ਆਪਾਂ ਸ਼ਾਇਦ ਉਹਨਾਂ ਨਾ ਸੋਚਦੇ ਹੋਈਏ, ਜਿਹੜੇ 2 ਜੀ ਬੱਚੇ ਨੇ, ਮਾਂ ਪਿਓ ਆ ਕਿਸੇ ਵੀ ਜਾਨ ਵਾਲੇ ਦਾ, ਉਹ ਆਪਣੇ ਨਾਲੋਂ ਵਧੇਰੇ ਸੋਚਦੇ ਹੋਣਗੇ। ਪਰ ਮੈਨੂੰ ਨਹੀਂ ਲੱਗਦਾ, ਘੱਟੋ ਘੱਟ ਮੈਂ ਪਰਸਨਲੀ ਆਪਣੀ ਗੱਲ ਕਹਿ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗਾਂ ਸਮਾਨ ਨੇ ਕਿ ਅਸੀਂ ਉਹਨਾਂ ਨੂੰ ਸਲਾਹ ਦੇਈਏ, ਕਿਉਂਕਿ ਉਹ ਬਿਹਤਰ ਜਾਣਦੇ, ਉਹਨਾਂ ਨੇ ਆਪਣਾ ਭਵਿੱਖ ਬਿਹਤਰ ਦੇਖਣਾ ਹੈ, ਉਹ ਆਪਣਾ ਫੈਸਲਾ ਲੈ ਸਕਦੇ ਆ। ਮੈਂ ਤੇ ਇਹੀ ਕਹਾਂਗਾ, ਹਾਂ ਤੁਸੀਂ ਸੁਝਾਅ ਕੋਈ ਦੇਣਾ ਹੈ ਤਾਂ ਬਈ ਤੁਸੀਂ ਜ਼ਰੂਰ, ਤੁਹਾਡਾ ਮਤਲਬ ਕਿ ਵੈਲਕਮ ਹੀ ਹੈ, ਤੇ ਉਹ ਤੁਸੀਂ ਉਹਨਾਂ ਤੱਕ ਪਹੁੰਚਾ ਦਿਓ ਜਿਵੇਂ ਮਰਜ਼ੀ। ਉਹ ਤਾਂ ਸੁਨੇਹਾ ਲੱਗ ਹੀ ਜਾਂਦਾ, ਉਹਨਾਂ ਦਾ ਵੈਸੇ ਨੰਬਰ ਮੇਰੇ ਖਿਆਲ ਦੇ ਨਾਲ ਇੰਨਾ ਜਨਤਕ ਨਹੀਂ ਕੀਤਾ ਜਾਂਦਾ, ਕੁਝ ਕਾਰਨ ਨੇ, ਪਰ ਉਹ ਈਜ਼ੀਲੀ ਤੁਹਾਡਾ ਸੁਨੇਹਾ ਤਾਂ ਚਲੇ ਜਾਏਗਾ। ਹਾਂਜੀ ਜੀ। ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਕਮਲਜੀਤ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਵੀਰ ਕੁਐਸਚਨ ਪੁੱਛ ਰਹੇ ਸੀ ਕਰਤਾਰਪੁਰ ਸਾਹਿਬ ਕੋਰੀਡੋਰ ਬਾਰੇ। ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ, ਜੇ ਤਾਂ ਉਹਨਾਂ ਕੋਲ ਇੰਡੀਅਨ ਪਾਸਪੋਰਟ ਹੈਗਾ ਤਾਂ ਕੁਛ ਨਹੀਂ ਕਰਨਾ, ਸਿਰਫ ਗੂਗਲ ਦੇ ਵਿੱਚ ਜਾ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਭਰ ਦੇਣ ਤੇ ਉਹਦੇ ਵਿੱਚ ਨਾ ਉਹ ਵੈਬਸਾਈਟ ਖੁੱਲ ਜਾਂਦੀ ਹੈ। ਤੇ ਬੜੇ ਸਿੰਪਲ ਜਿਹੇ ਕੁਐਸਚਨ ਉਹਨੂੰ ਕਲਿੱਕ ਕਰਕੇ ਨਾ ਉਹ ਸਬਮਿਟ ਕਰ ਦੇਣ, 10 ਤੋਂ 15 ਦਿਨ ਦੇ ਵਿੱਚ ਉਹ ਜਿਹੜਾ ਪਰਮਿਟ ਹੈਗਾ ਉਹ ਆ ਜਾਂਦਾ ਉਹਨਾਂ ਦੇ ਘਰੇ। ਠੀਕ ਹੈ ਜੀ। ਤੇ ਜੇ ਉਹਨਾਂ ਕੋਲ US ਪਾਸਪੋਰਟ ਹੈਗਾ ਫਿਰ ਤਾਂ ਉਹਨਾਂ ਨੂੰ ਕੋਈ ਲੋੜ ਹੀ ਨਹੀਂ, ਵੀਜ਼ਾ ਲੈ ਕੇ ਵੈਸੇ ਹੀ ਪਾਕਿਸਤਾਨ ਜਾ ਵਜਣ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ। ਹਾਂਜੀ। ਤੇ ਸੈਕੰਡਲੀ, ਅੱਜ ਲੋਕ ਜਿਹੜੇ ਪੰਨੂ ਸਾਹਿਬ ਨਾਲ ਬੜੀਆਂ ਗੱਲਾਂ ਕਰ ਰਹੇ ਨੇ, ਮੈਂ ਵੀ ਇਸ ਟੀਮ ਨੂੰ ਤਕਰੀਬਨ 2013 ਤੋਂ ਜਾਣਦਾ ਹੈ। ਤੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਪੰਨੂ ਸਾਹਿਬ ਆਏ ਸੀ ਆਪਣੀ ਟੀਮ ਦੇ ਨਾਲ, ਹਰਜੋਤ ਭਾਜੀ ਵੀ ਨਾਲ ਹੀ ਸੀਗੇ ਉਸ ਦਿਨ, ਤੇ ਉਹਨਾਂ ਦਾ ਚਿਹਰਾ ਬੜਾ ਗੰਭੀਰ ਜਿਹਾ ਲੱਗ ਰਿਹਾ ਸੀ, ਹਲਕੀ ਦਾੜੀ ਵੀ ਸੀਗੀ, ਤੇ ਉਹਨਾਂ ਨੇ ਸੈਮੀਨਾਰ ਕੀਤਾ ਸੀ ਤੇ ਸਾਡੇ ਆ ਗਏ, ਤੇ ਉਹਨਾਂ ਨੇ ਇੱਕ ਬੜਾ ਵਧੀਆ ਡਾਇਲੋਗ ਉਸ ਵੇਲੇ ਬੋਲਿਆ ਸੀ, ਅੱਜ ਵੀ ਸਾਨੂੰ ਯਾਦ ਹੈ ਕਿ ਪੰਜਾਬ ਸਿੰਘ ਬਹੁਤ ਹੀ ਬਿਮਾਰ ਹੈ, ਹਰ ਤੀਸਰੇ ਦਿਨ ਇੱਕ ਬੱਚੇ ਦੀ ਓਵਰਡੋਜ਼ ਹੋ ਕਰਕੇ ਮੌਤ ਹੋ ਰਹੀ ਹੈ, ਤੇ ਨਾਲ ਹੀ ਸੇਵਾ ਵੱਲ ਰਿਹਾ ਹਰ ਪਿੰਡ ਦੇ ਵਿੱਚ। ਤੇ ਅੱਜ ਵੀ ਅਸੀਂ ਉਹੀ ਖਬਰਾਂ ਸੁਣ ਰਹੇ ਹਾਂ ਕਿ ਪਰਸੋਂ ਹੀ ਮੈਂ ਖਬਰ ਪੜ੍ਹ ਰਿਹਾ ਸੀ ਕਿ ਕਿਸੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ, ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਓਵਰਡੋਜ਼ ਹੋ ਕਰਕੇ ਇੱਕ ਨੌਜਵਾਨ ਮਰਿਆ। ਤੇ ਉਹੀ ਖਬਰਾਂ ਆ ਰਹੀਆਂ, ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਬਹੁਤ ਹੀ ਗੰਭੀਰ ਟੀਮ ਹੈ, ਹੋ ਸਕਦਾ ਆਪਣੇ ਲੈਵਲ ਦੇ ਪੰਨੂ ਸਾਹਿਬ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ, ਪਰ ਉਹਨਾਂ ਦਾ ਆਉਣਾ ਬਹੁਤ ਔਖਾ ਹੈ ਇਸ ਵੇਲੇ, ਕਿਉਂਕਿ ਸਿਚੁਏਸ਼ਨ ਉਹੀ ਹੈ, ਸਕਿੱਲ ਉਹੀ ਹੈ, ਕੋਈ ਚੇਂਜ ਨਹੀਂ ਹੋ ਰਹੀ ਹੈ। ਤੇ ਧੰਨਵਾਦ ਜੀ, ਮੈਂ ਇਹ ਗੱਲ ਕਰਨੀ ਚਾਹੁੰਦਾ ਸੀ। ਥੈਂਕ ਯੂ ਕਮਲ ਜੀ, ਥੈਂਕ ਯੂ ਜੀ। ਮਿੰਟੂ ਜੀ ਮੇਰੇ ਲਈ ਕੋਈ ਸਵਾਲ ਇਹਨਾਂ ਦਾ? ਜੀ ਨਹੀਂ, ਉਹ ਚਰਚਾ ਕਰ ਰਹੇ ਸੀ ਪੰਜਾਬ ਦੇ ਹਾਲਾਤਾਂ ਦੇ ਉੱਤੇ, ਤੇ ਉਹ ਕਹਿ ਰਹੇ ਸੀਗੇ ਕਿ ਹਾਲਾਤ ਤਾਂ ਉਹੀ ਨੇ, ਬਦਲੇ ਨਹੀਂ ਬਿਲਕੁਲ ਵੀ, ਤਾਂ ਆਪਣਾ ਜਿਹੜਾ ਸਮਾਂ ਉਹ ਵੀ ਸਮਾਪਤੀ ਵਾਲਾ। ਤੇ ਇੱਕ ਸਵਾਲ ਮਿੰਟੂ ਜੀ ਜਾਂਦੇ ਜਾਂਦੇ ਜੇ ਤੁਸੀਂ ਜਵਾਬ ਦੇ ਸਕੋ, ਸ਼੍ਰੀ ਬਰਾੜ ਬਾਰੇ ਇੱਕ ਸਵਾਲ ਸੋਸ਼ਲ ਮੀਡੀਆ ਦੇ ਰਾਹੀਂ ਆਇਆ ਸੀਗਾ ਕਿ ਉਹਨੂੰ ਧਮਕੀਆਂ ਬਾਰੇ ਜੇ ਤੁਸੀਂ ਦੱਸ ਸਕੋ ਕਿ ਕੀ ਮਸਲਾ ਹੋ ਜਾਂ ਕੀ ਉਹਦਾ ਕੋਈ ਹੱਲ ਹੋਇਆ ਤਾਂ। ਨਹੀਂ ਦੇਖੋ, ਉਹ ਇੱਥੇ ਇੰਡੀਆ 'ਚ ਹੈ ਨੀ ਗਾ ਉਹ ਮੁੰਡਾ, ਪਰ ਮੇਰਾ ਮੰਨਣਾ ਕਿ ਉਹਨੂੰ FIR ਦਰਜ ਕਰਾਉਣੀ ਚਾਹੀਦੀ ਹੈ। ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਆ, ਤੇ ਉਹ ਜਿੱਦਾਂ ਕਹਿ ਰਿਹਾ ਕਿ ਬੇੜੀਆਂ ਗੀਤ ਤੋਂ ਬਾਅਦ ਮੈਨੂੰ ਜ਼ਿਆਦਾ ਧਮਕੀਆਂ ਮਿਲ ਰਹੀਆਂ, ਕੁਝ ਕਾਂਗਰਸੀ ਦਬਾ ਰਹੇ ਨੇ ਜਾਂ ਹੋਰ ਵੀ ਉਹ ਸ਼ਬਦ ਇਸਤੇਮਾਲ ਕਰਕੇ, ਤਾਂ ਮੇਰਾ ਮੰਨਣਾ ਕਿ ਉਹਨੂੰ FIR ਕਟਾਉਣੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹਨੂੰ ਡਰਨਾ ਨਹੀਂ ਚਾਹੀਦਾ, ਨਾਮ ਜਨਤਕ ਕਰ ਦੇਣੇ ਚਾਹੀਦੇ ਜੇ ਕਿਸੇ ਲੀਡਰ ਦੀ ਕੋਈ ਭੂਮਿਕਾ ਹੈ ਉਹਦੇ 'ਚ। ਕਿਉਂਕਿ ਦੇਖੋ, ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਮੂੰਹ ਪੈ ਜਾਏਗਾ, ਕਿਉਂਕਿ ਗੱਲ ਸਾਫ਼ ਹੈ, ਸਪਸ਼ਟ ਹੈ ਕਿ ਤੁਸੀਂ ਕਿਸੇ ਨੂੰ ਆਪਣੀ ਮਰਜ਼ੀ ਨਾਲ ਕਿਵੇਂ ਚਲਾ ਸਕਦੇ ਹੋ। ਕੋਈ ਗੀਤ ਗਾਉਂਦਾ ਹੈ, ਉਹਦਾ ਗੀਤ ਦੀ ਕੰਪਲੇਂਟ ਕਰ ਦਿਓ, ਜੇ ਉਹ ਗੀਤ ਬੈਨ ਹੋਣ ਵਾਲਾ ਤਾਂ ਬੈਨ ਹੋ ਜਾਏਗਾ। ਇੱਥੇ ਕਿੰਨੇ ਕਰ ਦਿੱਤੇ ਨੇ, ਕਿੰਨਿਆਂ ਤੇ ਕੇਸ ਹੋਇਆ, ਇਹਨੂੰ ਖੁਦ ਜੇਲ੍ਹ ਦੇ ਵਿੱਚ ਚੁੱਕ ਕੇ ਮਾਰਿਆ ਸੀਗਾ, ਮੈਨੂੰ ਲੱਗਦਾ ਉਹੀ ਇਹ ਮੁੰਡਾ ਹੈ। ਤਾਂ ਕਹਿਣ ਦਾ ਭਾਵ ਇਹੋ ਆ ਕਿ ਤੁਸੀਂ ਡਾਇਰੈਕਟਲੀ ਫੋਨ ਚੱਕ ਕੇ ਲਾ, ਇਹ ਸਾਰਿਆਂ ਨਾਲ ਹੁੰਦਾ ਜੀ, ਸਾਡੇ ਨਾਲ ਵੀ ਹੁੰਦਾ। ਸਾਨੂੰ ਵੀ ਫੋਨ ਕਰਕੇ ਕਈ ਵਾਰ ਅੱਧੀ ਰਾਤ ਨੂੰ ਅਗਲਾ ਬੰਦਾ ਕਹਿੰਦਾ ਕਿ ਏਦਾਂ ਨਹੀਂ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਆਹ ਕਿਆ ਕਰੋ। ਮਤਲਬ ਕਿ ਅਸੀਂ ਠੀਕ ਆ, ਜੋ ਸਾਡੇ ਕੋਲ ਮੰਚ ਨੇ ਅਸੀਂ ਉਹਦੇ ਤੇ ਲਿਖੀਏ, ਕਿਸੇ ਦੀ ਆਲੋਚਨਾ ਕਰਨੀ ਹੈ ਸਾਰਥਕ ਤਰੀਕੇ ਨਾਲ, ਬੜੇ ਸਭਿਅਕ ਢੰਗ ਨਾਲ ਅਸੀਂ ਗੱਲ ਕਰ ਸਕਦੇ ਹਾਂ। ਕਿਸੇ ਨੂੰ ਕੋਈ ਚਲੋ ਮੈਸੇਜ ਛੱਡਣਾ, ਈਮੇਲ ਛੱਡਣਾ ਹੈ, ਤੁਸੀਂ ਛੱਡ ਕੇ ਉਹਨੂੰ ਗੱਲ ਕਹਿ ਸਕਦੇ ਹੋ ਕਿ ਨਹੀਂ ਯਾਰ ਆੜੀ ਹੈ ਗੱਲ, ਏਦਾਂ ਨਹੀਂ, ਏਦਾਂ ਹੈ, ਜਾਂ ਮੇਰਾ ਵਿਚਾਰ ਇਹ ਹੈ, ਮੇਰੇ ਅਨੁਸਾਰ ਇਹ ਆ। ਉਹ ਤਾਂ ਚੀਜ਼ ਹੋ ਗਿਆ ਨਾ, ਅਗਲਾ ਵੀ ਤੁਹਾਨੂੰ ਜਵਾਬ ਦੇ ਦੇਵੇ ਜਦੋਂ ਵੀ ਇਹਦੇ ਕੋਲ ਸਮਾਂ ਹੋਏਗਾ। ਇੱਕ ਫੋਨ ਕਰਕੇ ਸਾਡੇ ਪੰਜਾਬੀਆਂ ਦੀ ਆਦਤ ਬਣ ਚੁੱਕੀ ਹੈ ਮਾਫ ਕਰਨਾ, ਇਹ ਕਿਸੇ ਇੱਕ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ। ਉਹ ਕਹਿਣਗੇ ਕਿ ਤੂੰ ਆ ਕਰ ਰਿਹਾ ਤੇ ਆ ਕਿਉਂ ਨਹੀਂ ਕੀਤਾ। ਤਾਂ ਗੱਲ ਇਹ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਠੀਕ ਹੈ, ਆਲੋਚਨਾ ਹਮੇਸ਼ਾ ਚੱਲਦੀ ਹੈ, ਸਾਹਿਤ ਦੇ ਨਾਲ ਚੱਲਦੀ ਹੈ, ਸੰਗੀਤ ਵੀ ਇੱਕ ਸਾਹਿਤ ਹੈ ਨਾ,
ਤਾਂ ਇਹ ਸਾਹਿਤ ਦੇ ਨਾਲ ਆਲੋਚਨਾ ਚੱਲੇਗੀ ਪਰ ਅਸੀਂ ਆਲੋਚਨਾ ਨੂੰ ਕਿੱਧਰ ਲਿਜਾ ਰਹੇ ਹਾਂ? ਧਮਕੀਆਂ 'ਚ ਅਸੀਂ ਤਾਂ ਵਾੜ ਦਿੱਤਾ। ਤੁਸੀਂ ਨਹੀਂ ਬੇੜੀਆਂ ਸੁਣਨਾ, ਤੁਹਾਨੂੰ ਕੌਣ ਸੁਣਾ ਰਿਹਾ? ਜੀ ਬਿਲਕੁਲ, ਤੁਹਾਨੂੰ ਕੌਣ ਸੁਣਾ ਰਿਹਾ ਹੈ? ਤੇ ਦੂਜੀ ਗੱਲ ਇਹ, ਮੈਂ ਤਾਂ ਹੁਣ ਜਿਉਂ ਜੰਮਿਆ ਪਲਿਆ, ਹੁਣ ਤਾਂ ਬੁੱਢੇ ਹੋਣ ਵਾਲੇ ਆ ਜੀ ਜੀ, ਬਈ ਕਵੀਸ਼ਰੀਆਂ ਸੁਣਦੇ ਆਏ ਹਾਂ ਅਸੀਂ ਤਾਂ। ਹਾਂਜੀ ਭੁੱਲ ਗਈ ਮੈਂ ਜੈਕਟ ਪਾਉਣੀ, ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ, ਅੱਜ ਵੀ ਮੇਰੇ ਕੰਨਾਂ 'ਚ ਗੂੰਜਦਾ। ਹਾਂਜੀ ਹਾਂਜੀ, ਬਿਲਕੁਲ ਭੁੱਲ ਗਈ ਮੈਂ ਜੈਕਟ ਪਾਉਣੀ, ਤੇ ਹੁਣ ਤੁਸੀਂ ਸੁਣਿਆ ਹੋਵੇਗਾ ਸ਼ਾਇਦ ਹਾਂਜੀ, ਜਵਾਨੀ 'ਚ ਆ ਕੇ। ਅਸੀਂ ਬਚਪਨ 'ਚ ਸੁਣਦੇ ਇਹਨੂੰ ਰਹੇ ਉਹ ਸੁਣਿਆ, ਕਵੀਸ਼ਰੀਆਂ। ਜੀ ਜੀ ਬਿਲਕੁਲ। ਤਾਂ ਗੱਲ ਇਹ ਹੈ ਕਿ ਚੀਜ਼ਾਂ ਚੱਲਦੀਆਂ ਆਉਂਦੀਆਂ ਨੇ, ਤੁਹਾਡੇ ਕੋਲ ਆਪਸ਼ਨ ਹੈ ਨਾ ਸੁਣੋ, ਪਰ ਕਿਸੇ ਮੁੰਡੇ ਨੂੰ, ਕਿਸੇ ਗਾਇਕ ਨੂੰ ਧਮਕਾਉਣਾ ਕਦੇ ਨਹੀਂ, ਏਦਾਂ ਕਦਾਚਿਤ ਨਹੀਂ ਚਾਹੀਦਾ। ਉਹਨੂੰ ਡੋਲਣਾ ਨਹੀਂ ਚਾਹੀਦਾ। ਉਹ ਐਵੇਂ ਕਹੀ ਜਾਂਦਾ ਕਿ ਮੈਂ ਖੁਦਕੁਸ਼ੀ ਕਰਨ ਵਾਲਾ ਸੀਗਾ, ਏਦਾਂ ਹੁੰਦਾ ਕੁਛ ਨਹੀਂ ਹੁੰਦਾ। ਇਹ ਚੀਜ਼ਾਂ ਹਰੇਕ ਦੀ ਜ਼ਿੰਦਗੀ ਚ ਆਉਂਦੀਆਂ। ਸਾਡੇ ਵਰਗਿਆਂ ਨੂੰ ਥੋੜੀਆਂ ਬਹੁਤੀਆਂ, ਜਾਂ ਤੁਹਾਡੇ ਵਰਗਿਆਂ ਨੂੰ, ਜਾਂ ਹਰੇਕ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਚ ਚੁਣੌਤੀਆਂ ਤਾਂ ਦਰਪੇਸ਼ ਆਉਂਦੀਆਂ। ਜੀ ਜੀ ਜੀ, ਬਿਲਕੁਲ ਜੀ। ਜਾਂਦੇ ਜਾਂਦੇ ਇੱਕ ਚੀਜ਼ ਆਪਾਂ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ। ਪੰਜਾਬੀ ਰੇਡੀਓ USA ਦਾ ਜਿਹੜਾ ਮੰਚ ਹੈ, ਇਹ ਤੁਹਾਡਾ ਸਾਰਿਆਂ ਦਾ। ਨਿੱਕੀ ਮਿਸਾਲ ਹੁਣ ਆਪਾਂ ਲੈ ਲੈਂਦੇ ਹਾਂ, ਕਰਤਾਰਪੁਰ ਸਾਹਿਬ ਕੋਰੀਡੋਰ ਦੇ ਬਾਰੇ ਭਾਈ ਸਾਹਿਬ ਨੇ ਸਵਾਲ ਕੀਤਾ, ਤੇ ਸਰੋਤਿਆਂ ਦੇ ਵਿੱਚੋਂ ਹੀ ਆ ਕੇ ਇੱਕ ਆਪਣੇ ਵੀਰ ਨੇ ਉਹਦੇ ਬਾਰੇ ਦੱਸ ਦਿੱਤਾ। ਸੋ ਇਹ ਇਸ ਤਰ੍ਹਾਂ ਦਾ ਮੰਚ ਹੈ ਜਿੱਥੇ ਲੋਕ ਆਪਣੇ ਆਪ ਕੰਟਰੀਬਿਊਟ ਕਰਦੇ ਨੇ ਜਾਣਕਾਰੀਆਂ ਨੂੰ, ਨਵੀਆਂ ਚੀਜ਼ਾਂ ਨੂੰ। ਲੋਕ ਆਪਣੇ ਆਪ ਜੁੜਦੇ ਨੇ, ਪੰਜਾਬੀ ਰੇਡੀਓ USA ਨਾਲ ਪਿਆਰ ਕਰਦੇ ਨੇ। ਦੂਜੀ ਗੱਲ ਇਹ ਹੈ ਕਿ ਦੇਖੋ, ਅਦਾਰੇ ਦੇ ਨਾਲ ਜੋ ਵੀ ਬੰਦਾ ਕੰਮ ਕਰਦਾ, ਆਪਣੀਆਂ ਸੇਵਾਵਾਂ ਦਿੰਦਾ, ਅਸੀਂ ਉਹਨਾਂ ਸਾਰੇ ਲੋਕਾਂ ਦੇ ਰਿਣੀ ਹੈ ਤੇ ਸਦਾ ਰਹਾਂਗੇ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਚਾਹੇ ਉਹ ਪ੍ਰੋਫੈਸ਼ਨਲੀ, ਟੈਕਨੀਕਲੀ, ਜਿਸ ਵੀ ਤਰੀਕੇ ਦੇ ਨਾਲ ਉਹ ਪੰਜਾਬੀ ਰੇਡੀਓ USA ਨਾਲ ਜੁੜੇ। ਉਹਨਾਂ ਨੇ ਇਸ ਅਦਾਰੇ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ, ਤਾਂ ਲਿਜਾਣ ਦੇ ਲਈ, ਅੱਗੇ ਲਿਜਾਣ ਦੇ ਲਈ ਮਿਹਨਤ ਮੁਸ਼ੱਕਤ ਕੀਤੀ। ਅਸੀਂ ਧੰਨਵਾਦੀ ਹਾਂ, ਭਾਵੇਂ ਉਹ ਕੋਈ ਵੀ ਹੈ। ਜਿਹੜੇ ਕਰ ਰਹੇ ਨੇ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ। ਪਰ ਜਿਹੜਾ ਹੁਣ ਬੰਦਾ ਇਸ ਮੰਚ ਤੇ ਨਹੀਂ ਰਿਹਾ ਤੇ ਉਹ ਕਿਸੇ ਸਰਕਾਰ ਦਾ ਹਿੱਸਾ ਬਣ ਗਿਆ, ਉਹਦੇ ਲਈ ਅਸੀਂ ਅਕਾਊਂਟੇਬਲ ਨਹੀਂ ਆ। ਹਾਂ, ਉਹਨੇ ਜੋ ਗੱਲਾਂ ਕਹੀਆਂ ਉਹ ਇੰਡੀਵਿਜੂਅਲੀ ਤੌਰ ਤੇ ਅਕਾਊਂਟੇਬਲ ਉਹਨਾਂ ਚੀਜ਼ਾਂ ਦੇ ਲਈ ਹੋ ਸਕਦਾ। ਐਜ਼ ਏ ਜਰਨਲਿਸਟ ਪੰਨੂ ਸਾਹਿਬ ਜਿਹੜੀਆਂ ਗੱਲਾਂ ਕਰਦੇ ਰਹੇ, ਜਾਂ ਉਹ ਹੁਣ ਕੀ ਕਰਦੇ ਨੇ, ਸਰਕਾਰ ਦੇ ਵਿੱਚ ਨੇ, ਉਹਦੇ ਲਈ ਪਲੀਜ਼ ਇਹ ਗੱਲ ਨਿਖੇੜ ਕੇ ਚੱਲੀਏ ਆਪਾਂ ਕਿ ਅਦਾਰਾ ਜਿਹੜਾ ਉਹ ਅਕਾਊਂਟੇਬਲ ਨਹੀਂ ਹੈ ਕਿ ਉਹ ਬਈ ਤੁਹਾਡੀ ਟੀਮ ਦਾ ਹਿੱਸਾ ਸੀ ਤੇ ਅੱਜ ਉਹ ਉੱਧਰ ਚਲੇ ਗਏ। ਨਹੀਂ, ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਕਹੀ ਹੈ ਹਾਂਜੀ ਕਿ ਬਈ ਤੁਸੀਂ ਸਿਰਫ ਅਪਰੋਚ ਕਰ ਸਕਦੇ ਹੋ। ਹੁਣ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਮੈਂ ਤੁਹਾਡੇ ਨਾਲ ਕੰਮ ਕਰ ਰਿਹਾ, ਤੁਸੀਂ ਮੈਨੂੰ ਖਿੱਚ ਕੇ ਵੀ ਲਿਆ ਸਕਦੇ ਹੋ। ਬਿਲਕੁਲ, ਜਾਂ ਬਈ ਇਹ ਪ੍ਰੋਗਰਾਮ ਕਰਨਾ ਹੈ। ਸੋ ਜਦੋਂ ਬੰਦਾ ਤੁਹਾਨੂੰ ਛੱਡ ਗਿਆ, ਕਿਸੇ ਵੀ ਕਾਰਨ ਕਰਕੇ ਛੱਡ ਗਿਆ, ਫਿਰ ਤੁਸੀਂ ਉਹਦੀ ਮਰਜ਼ੀ ਤੇ ਨਿਰਭਰ ਹੋ ਕਿ ਜੇ ਉਹ ਆਉਣਾ ਚਾਹੇ ਜੀ ਬਿਲਕੁਲ ਤਾਂ ਉਹ ਆਪਣੀ ਗੱਲ ਰੱਖ ਸਕਦੇ, ਤਾਂ ਉਹ ਤਾਂ ਵੈਲਕਮ ਹੁੰਦਾ। ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਹੈ। ਠੀਕ ਹੈ ਜੀ ਪ੍ਰਵੀਨ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿੰਟੂ ਜੀ, ਬਹੁਤ ਮੈਨੂੰ ਦਿਓ ਛੁੱਟੀਆਂ ਜੀ। ਧੰਨਵਾਦ ਮਿੰਟੂ ਜੀ, ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿੰਟੂ ਜੀ, ਸਤਿ ਸ੍ਰੀ ਅਕਾਲ। ਸੋ ਬਿਲਕੁਲ ਜੀ, ਜਿੰਨਾ ਚਿਰ ਅਸੀਂ ਇਸ ਮਾਈਕ ਤੇ ਬੋਲ ਰਹੇ ਹਾਂ ਤੇ ਅਸੀਂ ਇਹਦੇ ਲਈ ਅਕਾਊਂਟੇਬਲ ਹਾਂ, ਅਸੀਂ ਇਹਦੇ ਲਈ ਜਵਾਬਦੇਹ ਹਾਂ ਤੁਹਾਨੂੰ ਸਾਰਿਆਂ ਨੂੰ। ਇਹ ਮੰਚ ਅਜਿਹਾ, ਅਸੀਂ ਕਦੇ ਵੀ ਕਿਸੇ ਪ੍ਰੋਗਰਾਮ 'ਚ ਤੁਹਾਡੀ ਕੋਈ ਕਾਲ ਨਹੀਂ ਕੱਢਦੇ, ਕੋਈ ਗੱਲ ਨਹੀਂ ਵਿਚਾਲਿਓਂ ਕੱਢਦੇ। ਤੁਸੀਂ ਆਪਣੀਆਂ ਗੱਲਾਂ ਕਰਦੇ ਹੋ, ਤੁਹਾਡਾ ਹਰ ਵੇਲੇ ਵੈਲਕਮ ਹੈ। ਗੱਲਾਂ ਕਰਦੇ ਰਹੋ, ਸੁਝਾਅ ਦਿੰਦੇ ਰਹੋ, ਸਵਾਲ ਕਰਦੇ ਰਹੋ। ਅਸੀਂ ਜਵਾਬਦੇਹ ਹਾਂ ਜਿਹੜੀਆਂ ਚੀਜ਼ਾਂ ਦੇ ਲਈ ਅਦਾਰਾ ਜਵਾਬਦੇਹ ਹੈ, ਜਿੰਨਾ ਚਿਰ ਅਸੀਂ ਸੀਟ ਤੇ ਬੈਠੇ ਹਾਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਵਿਸ਼ਵ ਭਰ ਦੀਆਂ ਅਹਿਮ ਖਬਰਾਂ, ਵੱਡੀਆਂ ਤੇ ਅਮਰੀਕੀ ਸਿਆਸਤ ਸਮਾਜ ਦੇ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਲੈ ਕੇ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ। ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।